ਪੰਜਾਬੀ ਰੇਡੀਓ ਜੋ ਅਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੋ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਆਪ ਤੱਕ ਬਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੇ ਤੋਂ 4082722500 ਉਹਨਾਂ ਦਾ ਫੋਨ ਨੰਬਰ ਹੈ। ਗੁਰਦੀਪ ਸਿੰਘ ਬਿਰਦੀ ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਜੱਬਾ ਸਿਟੀਜ਼ਨ, ਸਤਨਾਮ ਸਿੰਘ ਸ਼ੇਰਗਿੱਲ ਸਾਲਮਾ ਤੋਂ, ਬਹਾਦਰ ਸਿੰਘ ਗਿੱਲ ਫੌਲਰ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ ਜੀ ਬੇਕਰਸਫੀਲਡ ਤੋਂ, ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ ਜਿਨ੍ਹਾਂ ਤੋਂ ਤੁਸੀਂ ਵੈਜ ਨਾਨ ਵੈਜ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ੇ ਦੇ ਨਾਲ ਤੁਸੀਂ ਇਹਨਾਂ ਦੀਆਂ ਮਠਿਆਈਆਂ ਦਾ ਸਵਾਦ ਵੀ ਦੇਖ ਸਕਦੇ ਹੋ। ਮਠਿਆਈਆਂ ਲੈਣ ਲਈ ਜਾਂ ਤੁਸੀਂ ਪੀਜ਼ਾ ਔਡਰ ਕਰਨ ਦੇ ਲਈ ਤੁਸੀਂ ਜਾ ਸਕਦੇ ਹੋ ਜੀ www.chicagopizzatwist.com ਤੇ 10% ਆਫ ਲੈਣ ਲਈ ਇਹਨਾਂ ਦਾ ਕੋਡ 1313। ਅਤੇ ਹੁਣ ਅਸੀਂ ਖਬਰਾਂ ਕਰਾਂਗੇ। ਖਬਰਾਂ ਤੋਂ ਬਾਅਦ ਅਸੀਂ ਤੁਹਾਡੇ ਸਵਾਲ ਜੇ ਕੋਈ ਹੋਏ ਤਾਂ ਸਵਾਲ ਲਵਾਂਗੇ ਜੀ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਚੱਲਦੇ ਹਾਂ ਆਪਾਂ ਦਿੱਲੀ ਦੇ ਵਿੱਚ ਜੋ ਕੁਛ ਵਾਪਰਿਆ ਆ ਉੱਥੇ। ਦਿੱਲੀ ਦੀ ਸਰਕਾਰ ਨੇ ਧਰਨਾ ਉਸੇ ਤਰ੍ਹਾਂ ਹਜੇ ਤੱਕ ਜਾਰੀ ਆ ਤੇ ਮਨੀਸ਼ ਸਿਸੋਦੀਆ ਹੌਸਪੀਟਲ ਪਹੁੰਚੇ। ਬਿਲਕੁਲ ਜੀ, ਜਿਹੜੇ ਸਤਿੰਦਰ ਜੈਨ ਨੇ ਉਹ ਇੱਕ ਦਿਨ ਪਹਿਲਾਂ ਹੌਸਪੀਟਲ ਜਿਹੜਾ ਚਲੇ ਗਏ ਸੀਗੇ ਸਿਹਤ ਵਿਗੜਨ ਕਰਕੇ। ਮਨੀਸ਼ ਸਿਸੋਦੀਆ ਇਹ ਦੋਨੋਂ ਐਕਚੁਅਲੀ ਸਤਿੰਦਰ ਜੈਨ ਤੇ ਮਨੀਸ਼ ਸਿਸੋਦੀਆ ਇਹ ਦੋਵੇਂ ਭੁੱਖ ਹੜਤਾਲ ਦੇ ਉੱਤੇ ਸੀਗੇ, ਜਦੋਂ ਕਿ ਬਾਕੀ ਜਿਹੜੇ ਨੇ ਜੀ ਉਹ ਧਰਨਾ ਲਾ ਕੇ ਉੱਥੇ ਬੈਠੇ ਹੋਏ। 9ਵਾਂ ਦਿਨ ਅੱਜ ਜਿਹੜਾ ਜੀ ਉਹ ਧਰਨੇ ਨੂੰ ਹੋ ਗਿਆ। ਇਹਦੇ ਵਿੱਚ ਮਨੀਸ਼ ਸਿਸੋਦੀਆ ਉਹਨਾਂ ਦੀ ਜਿਹੜੀ ਆ ਜੀ ਉਹ ਸਿਹਤ ਵਿਗੜਨ ਕਰਕੇ ਉਹਨਾਂ ਨੂੰ ਹੌਸਪੀਟਲ ਦੇ ਵਿੱਚ ਲਿਜਾਇਆ ਗਿਆ ਜੀ। ਔਰ ਜਿਹੜੀਆਂ ਦੋਏ ਧਿਰਾਂ ਨੇ ਸਰਕਾਰ ਤੇ IAS ਲੌਬੀ, ਉਹਨਾਂ ਦੇ ਵਿੱਚ ਕੁਛ ਫਲੈਕਸੀਬਿਲਿਟੀ ਜਿਹੜੀ ਹੈ ਜੀ ਉਹ ਜ਼ਰੂਰ ਦਿਸੀ ਆ, ਜਿਹਦੇ ਤੋਂ ਇਹ ਆਸ ਕੀਤੀ ਜਾ ਸਕਦੀ ਹੈ ਕਿ ਸ਼ਾਇਦ ਦੋਵੇਂ ਧਿਰਾਂ ਜਿਹੜੀਆਂ ਨੇ ਜੀ ਉਹ ਕਿਸੇ ਨਾ ਕਿਸੇ ਸਮਝੌਤੇ ਵੱਲ ਨੂੰ ਵੱਧ ਸਕਦੀਆਂ ਨੇ। ਉਂਝ ਵੈਸੇ ਇਹ ਮਾਮਲਾ ਦਿੱਲੀ ਹਾਈ ਕੋਰਟ ਦੇ ਵਿੱਚ ਵੀ ਜਿਹੜਾ ਜੀ ਉਹ ਚਲੇ ਗਿਆ। ਦਿੱਲੀ ਹਾਈ ਕੋਰਟ ਨੇ ਜਿਹੜੀ ਉਹ ਸਰਕਾਰ ਦੀ ਝਾੜ ਝੰਬ ਤੱਕ ਕੀਤੀ, ਪਰ ਤੁਰੰਤ ਉਹਨੇ ਇਹਦੇ ਉੱਤੇ ਕੋਈ ਫੈਸਲਾ ਨਹੀਂ ਦਿੱਤਾ, ਕਿਉਂਕਿ ਦਿੱਲੀ ਹਾਈ ਕੋਰਟ ਨੇ ਪੁੱਛਿਆ ਕਿ ਕੀ ਕਿਸੇ ਜਗ੍ਹਾ ਦੇ ਉੱਤੇ ਉਹ ਜਿਹੜਾ ਜੀ ਸਰਕਾਰ ਜਾ ਕੇ ਧਰਨਾ ਲਾ ਸਕਦੀ ਕਿਸੇ ਹੋਰ ਦਫ਼ਤਰ ਦੇ ਵਿੱਚ ਜਾਂ ਕਿਸੇ ਦੇ ਘਰ ਦੇ ਵਿੱਚ ਵੜ ਕੇ। ਤਾਂ ਜਿਹੜਾ ਦਿੱਲੀ ਦੀ ਸਰਕਾਰ ਦੇ ਵੱਲੋਂ ਪੇਸ਼ ਹੋਇਆ ਵਕੀਲ ਸੀਗਾ ਉਹਨੇ ਕਿਹਾ ਜੀ ਇਹ ਮਾਮਲਾ ਜਿਹੜਾ ਜੀ ਪਰਸਨਲ ਹੈ, ਇਹ ਨਿੱਜੀ ਫੈਸਲਾ ਲਿਆ ਗਿਆ, ਸਰਕਾਰ ਦਾ ਨਹੀਂ, ਇਹ ਧਰਨੇ ਤੋਂ ਬਿਨਾਂ ਗੱਲ ਨਹੀਂ ਬਣਨੀ। ਦਿੱਲੀ ਹਾਈ ਕੋਰਟ ਜਿਹੜੀ ਹੈ ਜੀ ਉਹਨੇ ਇਸ ਮਾਮਲੇ ਦੀ ਸੁਣਵਾਈ ਅੱਗੇ ਪਾਤੀ ਆ 22 ਤਰੀਕ ਦੇ ਉੱਤੇ। ਔਰ 22 ਤਰੀਕ ਨੂੰ ਜਿਹੜਾ ਜੀ ਉਹ ਪਤਾ ਲੱਗੂਗਾ ਕਿ ਜਿਹੜੀ ਦਿੱਲੀ ਹਾਈ ਕੋਰਟ ਆ ਉਹ ਇਸ ਮਾਮਲੇ ਦੇ ਉੱਤੇ ਕੋਈ ਸਖਤ ਐਕਸ਼ਨ ਲੈਂਦੀ ਆ ਜਾਂ ਅਜੇ ਇਹਨੂੰ ਅੱਗੇ ਜਿਹੜਾ ਜੀ ਉਹ ਟਾਲਦੀ ਆ। ਇਹ ਵੀ ਸਮਝਿਆ ਜਾ ਰਿਹਾ ਕਿ ਜਿਵੇਂ IAS ਲੌਬੀ ਨੇ ਕੁਛ ਫਲੈਕਸੀਬਿਲਿਟੀ ਦਿਖਾਈ ਹੈ ਇਸ ਮਾਮਲੇ ਦੇ ਉੱਤੇ, ਜੇ ਉਹ ਕੰਮ ਦੇ ਉੱਤੇ ਪਰਤ ਆਉਂਦੇ ਆ, ਜਿਹੜੇ ਉਹ ਆਪ ਵੀ ਮੰਨੀ ਜਾਂਦੇ। ਇੱਕ ਪਾਸੇ ਤਾਂ ਕਹਿੰਦੇ ਆ ਕਿ ਉਹ ਹੜਤਾਲ ਦੇ ਉੱਤੇ ਨਹੀਂ, ਪਰ ਦੂਜੇ ਪਾਸੇ ਕਹਿੰਦੇ ਆ ਕਿ ਉਹ ਮੀਟਿੰਗਾਂ ਦੇ ਵਿੱਚ ਪਿਛਲੇ ਸਮੇਂ ਤੋਂ ਸ਼ਾਮਲ ਜਿਹੜਾ ਜੀ ਉਹ ਨਹੀਂ ਹੋਏ ਤੇ ਉੱਥੇ ਹੀ ਕੰਮ ਜਿਹੜਾ ਜੀ ਉਹ ਰੁਕਿਆ ਹੋਇਆ। ਸੋ ਇਹ ਧਰਨਾ ਜਿਹੜਾ ਜੀ ਉਹ ਉਸੇ ਤਰੀਕੇ ਦੇ ਨਾਲ ਜਾਰੀ ਹੈ ਔਰ ਉਮੀਦ ਕੀਤੀ ਜਾ ਸਕਦੀ ਹੈ ਜੀ ਕਿ ਕੁਛ ਨਾ ਕੁਛ ਇਹਦਾ ਹੱਲ ਜਿਹੜਾ ਉਹ ਨਿਕਲ ਸਕਦਾ ਇੱਕ ਅੱਧੇ ਦਿਨ ਦੇ ਵਿੱਚ, ਕਿਉਂਕਿ ਜੇ IAS ਲੌਬੀ ਜਿਹੜੀ ਹੈ ਦਿੱਲੀ ਦੀ ਐਸੋਸੀਏਸ਼ਨ ਜੇ ਉਹ ਕਹਿੰਦੀ ਹੈ ਕਿ ਉਹ ਕੰਮ ਦੇ ਉੱਤੇ ਜਿਹੜਾ ਜੀ ਉਹ ਪਰਤ ਰਹੇ ਨੇ ਤਾਂ ਇਹਦੇ ਨਾਲ ਇਹ ਧਰਨਾ ਜਿਹੜਾ ਜੀ ਚੁੱਕਿਆ ਜਾ ਸਕਦਾ। ਦੂਜੇ ਪਾਸੇ ਇਹ ਵੀ ਆ ਕਿ ਇਸ ਧਰਨੇ ਦੀ ਆੜ ਦੇ ਵਿੱਚ ਇੱਕ ਕਿਸਮ ਦੇ ਨਾਲ ਇੱਕ ਪਲੇਟਫਾਰਮ ਜਿਹੜਾ ਜੀ ਉਹ ਤਿਆਰ ਹੋ ਰਿਹਾ ਰਾਜਧਾਨੀ ਦੇ ਵਿੱਚ 19 ਦੀਆਂ ਲੋਕ ਸਭਾ ਚੋਣਾਂ ਦੇ ਵਾਸਤੇ, ਕਿਉਂਕਿ ਵਿਰੋਧੀ ਧਿਰਾਂ ਜਿਹੜੀਆਂ ਨੇ ਜੀ ਉਹ ਇਕਜੁੱਟ ਹੋ ਰਹੀਆਂ ਨੇ ਇਸ ਮਸਲੇ ਦੀ ਆੜ ਦੇ ਵਿੱਚ। ਜੀ ਬਿਲਕੁਲ। ਤੇ ਅੱਗੇ ਆਪਾਂ ਇੱਕ ਪਛੜੇ ਹੋਏ ਇਲਾਕੇ ਲਹਿਰਾ ਗਾਗਾ ਦੀ ਜੇ ਗੱਲ ਕਰੀਏ ਤੇ ਉੱਥੇ ਦੀ ਇੱਕ ਲੜਕੀ ਨੇ ਏਮਸ ਦੀ ਦਾਖਲਾ ਪ੍ਰੀਖਿਆ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਬਿਲਕੁਲ ਜੀ, ਐਕਚੁਅਲੀ ਇਹ ਬੜੀ ਜਿਹੜੀ ਉਹ ਪੋਜ਼ਿਟਿਵ ਗੱਲ ਹੈ ਜੀ। ਜਿਹੜਾ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਹੈ ਏਮਸ, ਇਹਦੇ ਵਿੱਚ ਦਾਖਲਾ ਪ੍ਰੀਖਿਆ ਦੇ ਵਿੱਚੋਂ ਪੰਜਾਬ ਦੇ ਇੱਕ ਬੇਹੱਦ ਪਛੜੇ ਇਲਾਕੇ ਦੇ ਵਿੱਚ ਗਿਣੇ ਜਾਂਦੇ ਜੀ। ਜੇ ਕਿਸੇ ਨੇ ਲਹਿਰਾ ਗਾਗਾ ਏਰੀਆ ਜਿਹੜਾ ਜੀ ਉਹ ਦੇਖਿਆ ਉੱਥੇ ਜੋ ਹਾਲਾਤ ਨੇ ਸੜਕਾਂ ਦੇ, ਗਲੀਆਂ ਨਾਲੀਆਂ ਦੇ, ਕੁਛ ਵੀ ਉੱਥੇ ਨਹੀਂ ਹੈਗਾ। ਸਕੂਲ ਜਿਹੜੇ ਨੇ ਜੀ ਉਹਨਾਂ ਦਾ ਬੁਰਾ ਹਾਲ ਹੈ ਜੀ। ਇਹਨਾਂ ਦੇ ਵਿੱਚੋਂ ਇੱਕ ਲੜਕੀ ਜਿਹੜੀ ਹੈ ਜੀ ਅਲੀਜ਼ਾ ਹੈ, ਇਹ ਵਿਜੇ ਕੁਮਾਰ ਦੀ ਬੇਟੀ ਆ, ਉਹਨੇ ਮੁਲਕ ਦੇ ਵਿੱਚ ਸਭ ਨੂੰ ਪਛਾੜਦਿਆਂ ਹੋਇਆ ਦੇਸ਼ ਭਰ ਦੇ ਵਿੱਚੋਂ ਪਹਿਲਾ ਰੈਂਕ ਜਿਹੜਾ ਜੀ ਉਹ ਪ੍ਰਾਪਤ ਕੀਤਾ। ਜਦੋਂ ਕਿ ਟਰਾਈ ਸਿਟੀ ਚੰਡੀਗੜ੍ਹ, ਪੰਚਕੂਲਾ ਤੇ ਮੋਹਾਲੀ ਦੇ 3 ਵਿਦਿਆਰਥੀਆਂ ਨੇ, ਮਹਿਕ ਅਰੋੜਾ, ਮਨਰਾਜ ਸਿੰਘ ਸਰਾਂ
ਤੇ ਇਸ਼ਵਾਕ ਅਗਰਵਾਲ ਜਿਹੜੇ ਜੀ, ਇਹਨਾਂ ਨੇ ਵੀ ਜਿਹੜੇ ਜੀ 3 ਜਿਹੜੀਆਂ ਜਗ੍ਹਾ ਨੇ ਉਹ ਟੌਪ ਵਾਲੀਆਂ ਮੱਲੀਆਂ ਨੇ। ਪਹਿਲੇ 10 ਦੇ ਵਿੱਚ ਇਹਨਾਂ ਨੇ ਥਾਂ ਜਿਹੜੀ ਹੈ ਜੀ ਉਹ ਬਣਾਈ ਆ। ਐਲੀਜ਼ਾ ਜਿਹੜੀ ਹੈ ਜੀ ਉਹ ਇਹ ਕਹਿੰਦੀ ਆ ਕਿ ਉਹਦੇ ਜਿਹੜੇ ਟੀਚਰ ਸੀਗੇ ਉਹਨਾਂ ਨੇ ਮਾਰਗਦਰਸ਼ਨ ਇਹਨਾਂ ਦਾ ਕੀਤਾ। ਉਹ ਐਕਚੁਅਲੀ ਹਾਰਟ ਸਰਜਨ ਜਿਹੜਾ ਜੀ ਉਹ ਬਣਨਾ ਚਾਹੁੰਦੀ ਆ। ਏਮਸ ਦੀ ਜਿਹੜੀ ਹੈ ਜੀ ਦਿੱਲੀ ਦੇ ਵਿੱਚ ਦਾਖਲਾ ਲੈ ਕੇ ਡਾਕਟਰੀ ਦੀ ਪੜ੍ਹਾਈ ਜਿਹੜੀ ਉਹ ਸ਼ੁਰੂ ਕਰੂਗੀ। ਨੀਟ ਦੀ ਪ੍ਰੀਖਿਆ ਦੇ ਵਿੱਚੋਂ ਉਹਦਾ ਜਿਹੜਾ ਜੀ ਇਹਨੇ 196ਵਾਂ ਰੈਂਕ ਜਿਹੜਾ ਜੀ ਉਹ ਆਇਆ ਸੀਗਾ। ਔਰ ਜਿਹੜਾ ਜੀ ਇਹ ਦੱਸਿਆ ਗਿਆ ਜੀ ਕਿ ਇਹਦੀ ਪ੍ਰਾਪਤੀ ਦੇ ਉੱਤੇ ਜਿਹੜੇ ਮਾਪੇ ਨੇ ਜੀ ਉਹ ਬੇਹੱਦ ਖੁਸ਼ ਨੇ। ਇਹ ਜਿਹੜੇ ਵਿਦਿਆਰਥੀ ਨੇ ਇਹਨਾਂ ਦੀ ਇੱਕ ਗੱਲ ਜਿਹੜੀ ਹੈ ਜੀ ਜਿਹੜੀ ਉਹਨਾਂ ਨੇ ਆਖੀ ਆ ਕਿ ਉਹ ਪਿਛਲੇ ਕੁਝ ਸਾਲਾਂ ਤੋਂ ਸੋਸ਼ਲ ਮੀਡੀਆ ਤੋਂ ਪਰੇ ਨੇ, ਜਿਹਦੇ ਕਰਕੇ ਉਹ ਟੌਪ ਜਿਹੜਾ ਜੀ ਉਹ ਕਰਨ ਦੇ ਵਿੱਚ ਸਫਲ ਰਹੇ ਨੇ। ਸੋ ਇਹ ਪੰਜਾਬ ਦੀ ਇੱਕ ਜਿਹੜਾ ਜੀ ਬੇਹੱਦ ਪਛੜਿਆ, ਜਿਵੇਂ ਮੈਂ ਦੱਸਿਆ ਕਿ ਏਰੀਆ ਜਿਹੜਾ ਲਹਿਰਾ ਗਾਗਾ, ਉੱਥੋਂ ਦੀ ਕੁੜੀ ਨੇ ਪੂਰੇ ਮੁਲਕ ਦੇ ਵਿੱਚ ਜਿਹੜੀ ਜੀ ਆਪਣੀ ਉਹ ਧਾਂਟ ਜਮਾਈ ਹੈ ਜੀ। ਪਹਿਲੇ ਨੰਬਰ ਦੇ ਉੱਤੇ ਪੂਰੇ ਮੁਲਕ ਦੇ ਵਿੱਚੋਂ ਉਹ ਹੋ ਰਹੀ ਹੈ ਜੀ ਏਮਸ ਪ੍ਰੀਖਿਆ ਜੀ। ਤੇ ਅੱਗੇ ਨਜਾਇਜ਼ ਕਬਜ਼ਿਆਂ ਦੀ ਕਾਫੀ ਟਾਈਮ ਤੋਂ ਗੱਲ ਹੋ ਰਹੀ ਹੈ, ਜਦ ਦੀ ਸਰਕਾਰ ਆਈ ਆ ਉਸ ਨੂੰ ਲੈ ਕੇ ਕਾਂਗਰਸ ਦੇ ਵਿੱਚ ਵੀ ਪਾਰਟੀਬਾਜ਼ੀ। ਉਹਦੀ ਐਕਚੁਅਲੀ ਨਵਜੋਤ ਸਿੰਘ ਸਿੱਧੂ ਤੇ ਜਿਹੜੇ ਵਾਦ ਵਿਵਾਦ ਹੈ ਜੀ, ਇਹ ਦੋ ਚੀਜ਼ਾਂ ਨਹੀਂ, ਕੋਈ ਨਾ ਕੋਈ ਜਿਹੜਾ ਜੀ ਉਹ ਚੱਲਦਾ ਹੀ ਰਹਿੰਦਾ। ਐਕਟਿਵ ਮੰਤਰੀ ਨੇ, ਇਹ ਵੀ ਮੰਨਣ ਵਾਲੀ ਗੱਲ ਹੈ ਜੀ ਕਿ ਕੰਮ ਕਰਦੇ ਜਿਹੜੇ ਕੁਛ ਨਜ਼ਰ ਆਉਂਦੇ ਉਹਨਾਂ ਦੇ ਵਿੱਚੋਂ ਇੱਕ ਨੇ। ਇਸ ਵੇਲੇ ਜਿਹੜੀ ਕਾਂਗਰਸ ਹੈ ਉਹਦੇ ਅੰਦਰੋਂ ਜਿੱਥੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਵਿਰੋਧ ਹੋ ਰਿਹਾ, ਉੱਥੇ ਨਾਲ ਦੀ ਨਾਲ ਜਿਹੜੇ ਕੁਛ ਹਮਾਇਤ ਹੈ ਜੀ ਉਹ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਮਿਲੀ ਆ। ਇੱਕ ਤਾਂ ਜਲੰਧਰ ਦੇ ਵਿੱਚੋਂ ਜਿਹੜੇ 4 ਵਿਧਾਇਕ ਨੇ, 3 ਕਾਂਗਰਸੀ ਤਾਂ ਇੱਕ ਪਾਸੇ ਜਿਹੜਾ ਜੀ ਹੋ ਗਏ ਮੇਅਰ ਸਣੇ ਮੇਅਰ ਦੇ ਜਿਹੜਾ ਜੀ, ਉੱਥੇ ਜਿਹੜੇ ਇੱਕ ਵਿਧਾਇਕ ਨੇ ਜੀ ਜਲੰਧਰ ਛਾਉਣੀ ਦੇ ਪ੍ਰਗਟ ਸਿੰਘ, ਉਹ ਡਟ ਗਏ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ। ਔਰ ਇਹਦੇ ਨਾਲ ਜਿਹੜੀ ਸਰਕਾਰ ਦੇ ਅੰਦਰ ਵੀ ਕੜਮੱਸ ਜਿਹੜਾ ਜੀ ਉਹ ਵਧਣ ਦੇ ਆਸਾਰ ਲੱਗ ਰਹੇ ਆ। ਉਧਰ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿਹੜਾ ਜੀ ਵੱਡਾ ਹੌਸਲਾ ਇੱਕ ਮਿਲਿਆ ਹੈ, ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਗੁਰਦਾਸਪੁਰ ਤੋਂ ਨੇ ਜੀ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਹੋਰੀ, ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਨਜਾਇਜ਼ ਕਬਜ਼ੇ ਨੇ ਉਹਦੇ ਵਾਸਤੇ ਨਵਜੋਤ ਸਿੰਘ ਸਿੱਧੂ ਕਿਉਂ, ਕੋਈ ਵੀ ਮੰਤਰੀ ਜਿਹੜੇ ਕਿਤੇ ਵੀ ਛਾਪੇਮਾਰੀ ਜਿਹੜੀ ਕਰਦੇ ਆ ਤੇ ਉਹ ਬਿਲਕੁਲ ਸਹੀ ਨੇ। ਇਹ ਵੀ ਪਤਾ ਲੱਗਾ ਜੀ ਕਿ ਜਿਹੜੇ ਇਹ ਬਾਗੀ ਕਾਂਗਰਸੀ ਨੇ, ਜਿਹਦੇ ਵਿੱਚ ਵਿਧਾਇਕ ਰਜਿੰਦਰ ਬੇਰੀ, ਸੁਨੀਲ ਕੁਮਾਰ, ਰਿੰਕੂ ਬਾਵਾ ਹੈਨਰੀ ਤੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਤੇ ਮੇਅਰ ਜਗਦੀਪ ਸਿੰਘ ਰਾਜਾ, ਇਹਨਾਂ ਨੇ ਜਿਹੜੀ ਹੈ ਜੀ ਉਹ ਮੀਟਿੰਗ ਕੀਤੀ ਆ ਔਰ ਇਸ ਮਸਲੇ ਦੇ ਉੱਤੇ ਵਿਚਾਰ ਜਿਹੜਾ ਜੀ ਉਹ ਕੀਤਾ। ਪਹਿਲਾਂ ਤਾਂ ਇਹ ਕਹਿੰਦੇ ਸੀ ਕਿ ਕਾਂਗਰਸ ਦੇ ਪ੍ਰਧਾਨ ਨੂੰ ਉਹ ਮਿਲਣਗੇ, ਪਰ ਕਾਂਗਰਸ ਦੇ ਪ੍ਰਧਾਨ ਦਾ ਜਿਸ ਤਰ੍ਹਾਂ ਦਾ ਬਿਆਨ ਆ ਗਿਆ ਸ਼ਾਇਦ ਉਹਨਾਂ ਨੂੰ ਨਹੀਂ ਮਿਲਣਗੇ। ਹੁਣ ਉਹ ਕਹਿੰਦੇ ਕਿ ਸਾਰਾ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਧਿਆਨ ਦੇ ਵਿੱਚ ਜਿਹੜਾ ਜੀ ਉਹ ਲਿਆਂਦਾ ਗਿਆ। ਉਹਨਾਂ ਨੇ ਜਿਹੜੇ ਕਾਂਗਰਸੀ ਵਿਧਾਇਕ ਬਾਵਾ ਹੈਨਰੀ, ਉਹਨੇ ਇਹ ਗੱਲ ਕਹੀ ਹੈ ਕਿ ਨਜਾਇਜ਼ ਕਲੋਨੀਆਂ ਬਾਰੇ ਕੋਈ ਗੱਲ ਨਾ ਹੋਣ ਦਾ ਦਾਅਵਾ ਜਿਹੜਾ ਜੀ ਉਹ ਕੀਤਾ ਗਿਆ। ਇਹ ਕਿਹਾ ਗਿਆ ਕਿ ਇਹ ਰੂਟੀਨ ਮੀਟਿੰਗ ਸੀਗੀ। ਸ਼ਾਇਦ ਇਹ ਹੋ ਸਕਦਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਜਿਸ ਤਰ੍ਹਾਂ ਦਾ ਬਿਆਨ ਆ ਗਿਆ ਉਹਦੇ ਕਰਕੇ ਇਹਨਾਂ ਦੀ ਸੁਰ ਜਿਹੜੀ ਹੈ ਜੀ ਉਹ ਨੀਵੀਂ ਪਈ ਆ। ਅਸਲ 'ਚ ਮਾਮਲਾ ਕੀ ਹੈ ਕਿ ਜਿਹੜੇ ਕੁਛ ਉੱਥੇ ਪ੍ਰਾਈਵੇਟ ਕਾਲੋਨੀ ਜਿਹੜੀ ਉਹ ਕੱਟੀ ਗਈ ਆ ਔਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਇਹ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਸਰਕਾਰ ਤੋਂ ਪਰਮਿਸ਼ਨ ਲੈ ਕੇ ਇਹ ਕਲੋਨੀ ਨਹੀਂ ਕੱਟੀ ਜਾਂਦੀ, ਉਨੀ ਦੇਰ ਤੱਕ ਇਸ ਕਲੋਨੀ ਦਾ ਕੋਈ ਨਾਮ ਜਿਹੜਾ ਜੀ ਉਹ ਵੀ ਰੱਖਣ ਨਹੀਂ ਦਿੱਤਾ ਜਾਊਗਾ। ਔਰ ਨਜਾਇਜ਼ ਉਸਾਰੀਆਂ ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਇਹ ਨਹੀਂ ਹੋਣ ਦੇਣਗੇ, ਉਹ ਚਾਹੇ ਕਿਸੇ ਵੀ ਸ਼ਹਿਰ ਦੇ ਵਿੱਚ ਕਿਉਂ ਨਾ ਹੋਣ। ਇੱਥੋਂ ਤੱਕ ਉਹਨਾਂ ਨੇ ਜਿਹੜਾ ਜੀ ਗੱਲ ਕਹੀ ਕਿ ਜੇ ਉਹਨਾਂ ਦਾ ਬੇਟਾ ਵੀ ਕੋਈ ਗਲਤ ਗੱਲ ਕਰੂਗਾ ਤੇ ਉਹਨੂੰ ਵੀ ਡੱਕਣ ਦੇ ਵਾਸਤੇ ਜਿਹੜਾ ਜੀ ਉਹ ਮੂਹਰੇ ਆਉਣਗੇ ਤੇ ਉਹ ਕਿਸੇ ਦਬਾਅ ਦੇ ਹੇਠ ਜਿਹੜਾ ਜੀ ਉਹ ਕੰਮ ਨਹੀਂ ਕਰਨਗੇ। ਸੋ ਇਹ ਸਰਕਾਰ ਦੇ ਅੰਦਰੋਂ ਅੰਦਰ ਜਿਹੜੀ ਹੈ ਜੀ ਉਹ ਕਾਫੀ ਕੁਛ ਰਿੱਝਣਾ ਸ਼ੁਰੂ ਹੋ ਗਿਆ। ਹੋ ਸਕਦਾ ਕਿ ਸੁਨੀਲ ਜਾਖੜ ਹੋਰਾਂ ਦੇ ਬਿਆਨ ਤੋਂ ਬਾਅਦ ਇਹਦੇ ਚ ਕੁਝ ਟਿਕ ਟਕਾ ਜਿਹੜਾ ਜੀ ਉਹ ਹੋਵੇ, ਪਰ ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੋਈ ਇਸ਼ੂ ਜਿਹੜਾ ਜੀ ਉਹ ਉਠਾਇਆ, ਜਦੋਂ ਉਹ ਮੁੱਖ ਮੰਤਰੀ ਤੱਕ ਜਾਂਦਾ ਜੀ, ਫਿਰ ਉਸ ਤੋਂ ਬਾਅਦ ਮਾਮਲਾ ਠੱਪ ਤਕਰੀਬਨ ਹੋ ਜਾਂਦਾ। ਹੁਣ ਇਹ ਵੇਖਣਾ ਹੋਊਗਾ ਕਿ ਨਜਾਇਜ਼ ਉਸਾਰੀਆਂ ਵਾਲਾ ਮਾਮਲਾ ਜਿਹੜਾ ਜੀ ਕਿੰਨੇ ਦਿਨ ਚੱਲਦਾ ਔਰ ਨਵਜੋਤ ਸਿੰਘ ਸਿੱਧੂ ਹੋਰੀ ਇਸ ਮਸਲੇ ਦੇ ਉੱਤੇ ਕਿੰਨੀ ਕੁ ਦੇਰ ਅੜੇ ਰਹਿੰਦੇ ਜੀ। ਬਿਲਕੁਲ, ਮਾਮਲੇ ਚੱਕੇ ਜਾਂਦੇ ਆ ਤਾਂ ਠੰਡੇ ਬਸਤੇ ਦੇ ਵਿੱਚ। ਤੇ ਅੱਗੇ CBI ਦੀ ਗੱਲ ਕਰਦੇ ਆ ਤੇ ਉਸ ਵੱਲੋਂ ਡੇਰਾ ਪ੍ਰੇਮੀਆਂ ਤੋਂ ਪੁੱਛ ਪੜਤਾਲ ਜੋ ਗ੍ਰਿਫਤਾਰ ਨੇ। ਐਕਚੁਅਲੀ ਜੀ ਅੱਜ ਇਹਨਾਂ ਦਾ ਪੁਲਿਸ ਰਿਮਾਂਡ ਖਤਮ ਹੋ ਰਿਹਾ। CIA ਸਟਾਫ ਮੋਗਾ ਦੇ ਵਿੱਚ ਇਹਨਾਂ ਨੂੰ ਜਿਹੜਾ ਜੀ ਉਹ ਰੱਖਿਆ ਗਿਆ, ਜਿਹਦੇ ਚ ਪ੍ਰਦੀਪ ਸਿੰਘ, ਨਰਿੰਦਰ ਕੁਮਾਰ ਸ਼ਰਮਾ, ਸੁਖਜਿੰਦਰ ਸਿੰਘ ਸਨੀ, ਰਣਦੀਪ ਸਿੰਘ ਨੀਲਾ,
ਔਰ ਸ਼ਕਤੀ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਉਰਫ ਭੋਲਾ ਜਿਹੜੇ ਆ ਜੀ ਉਹ ਸ਼ਾਮਲ ਨੇ। ਇਹ ਵੀ ਪਤਾ ਲੱਗਿਆ ਕਿ ਜਿਹੜੇ ਇਹ ਮੇਨ ਹੈ ਮਹਿੰਦਰਪਾਲ ਸਿੰਘ ਬਿੱਟੂ ਜਿਹੜਾ ਕੋਟਕਪੂਰਾ ਦਾ ਰਹਿਣ ਵਾਲਾ, ਇਹਦੇ ਸਣੇ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਹੈ ਸੀਏ ਸਟਾਫ ਮੋਗਾ ਦੇ ਵਿੱਚ ਕੀਤੀ ਜਾ ਰਹੀ ਹੈ। ਅੱਜ ਪਤਾ ਲੱਗੂਗਾ ਜਦੋਂ ਅਦਾਲਤ ਦੇ ਵਿੱਚ ਪੁਲਿਸ ਜਿਹੜੀ ਹੈ ਜੀ ਇਹਨਾਂ ਨੂੰ ਲਿਜਾਂਦੀ ਆ ਕਿ ਇਹ ਕੀ ਕਾਰਵਾਈ ਇਹਦੇ ਤੋਂ ਅੱਗੇ ਕੁਛ ਤੁਰੀ ਆ ਜਾਂ ਨਹੀਂ, ਉਹਨਾਂ ਨੇ ਕੀ ਕੁਛ ਜਿਹੜਾ ਦੀ ਉਹ ਬਰਾਮਦ ਕੀਤਾ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਡਰੇਨ ਸੀ ਉਹਨੂੰ ਖੰਗਾਲਦੀ ਹੈਰਾਨੀਜਨਕ ਤਰੀਕੇ ਦੇ ਨਾਲ, ਕਿਉਂਕਿ 3 ਸਾਲ ਪਹਿਲਾਂ ਦੇ ਉੱਥੇ ਉਹਨਾਂ ਨੇ ਪੱਤਰੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਸੀਗੇ ਡਰੇਨ ਦੇ ਵਿੱਚ ਜਿਵੇਂ ਕਿਹਾ ਗਿਆ ਸੁੱਤੇ, ਤੇ ਉਹ 3 ਸਾਲ ਤੱਕ ਡਰੇਨ ਦੇ ਵਿੱਚ ਕਿਵੇਂ ਜਿਹੜਾ ਦੀ ਉਹ ਰਹਿ ਸਕਦੇ ਆ, ਕਿਉਂਕਿ ਇਹ ਕਿਹਾ ਜਾ ਰਿਹਾ ਜੀ ਕਿ ਸਬੂਤ ਬਹੁਤੇ ਮਿਲੇ ਨੀਗੇ ਪੁਲਿਸ ਨੂੰ। ਹੁਣ ਅੱਜ ਜਦੋਂ ਅਦਾਲਤ ਦੇ ਵਿੱਚ ਪੇਸ਼ ਕਰਨਗੇ ਫੇਰ ਪਤਾ ਲੱਗੂਗਾ। CBI ਜਿਹੜੀ ਆ ਉਹ ਵੀ ਆਪਣੇ ਤੌਰ ਦੇ ਉੱਤੇ ਇਹਨਾਂ ਤੋਂ ਮੋਗੇ ਦੇ ਵਿੱਚ ਜਿਹੜੀ ਆ ਉਹ ਪੁੱਛ ਪੜਤਾਲ ਕਰ ਰਹੀ ਆ। ਇਹ ਵੀ ਕਿਹਾ ਜਾ ਰਿਹਾ ਜੀ ਕਿ ਅੱਜ ਜਦੋਂ ਜੇ ਰਿਮਾਂਡ ਅੱਗੋਂ ਅਦਾਲਤ ਇਹਨਾਂ ਦਾ ਨਹੀਂ ਦਿੰਦੀ ਪੰਜਾਬ ਪੁਲਿਸ ਨੂੰ ਮੰਨ ਲਓ, ਤਾਂ CBI ਜਿਹੜੀ ਆ ਇਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਸਕਦੀ ਹੈ। ਪਿਛਲੀ ਸਰਕਾਰ ਜਿਹੜੀ ਸੀ ਉਹ ਇਸ ਮਾਮਲੇ ਨੂੰ CBI ਦੇ ਹਵਾਲੇ ਕਰ ਗਈ। ਪਹਿਲਾਂ ਤਾਂ 3 ਸਾਲ ਜਿਹੜਾ ਜੀ ਉਹ CBI ਨੇ ਕੁਝ ਕੀਤਾ ਨੀਗਾ। ਹੁਣ ਜਦੋਂ ਪੰਜਾਬ ਪੁਲਿਸ ਨੇ ਕੁਝ ਖੁਲਾਸੇ ਕੀਤੇ ਤਾਂ ਉਸ ਤੋਂ ਤੁਰੰਤ ਬਾਅਦ CBI ਜਿਹੜੀ ਆ ਉਹ ਹਰਕਤ ਦੇ ਵਿੱਚ ਆਈ ਆ, ਔਰ ਉਹਨੇ ਪੋਸਟਰ ਵੀ ਇਸ ਏਰੀਏ ਦੇ ਵਿੱਚ ਕੋਟਕਪੂਰੇ ਤੇ ਬਾਕੀ ਥਾਵਾਂ ਦੇ ਉੱਤੇ ਜਿਹੜੇ ਲਾਏ ਕਿ ਫੜਾਉਣ ਵਾਲੇ ਨੂੰ ਇੰਨਾ ਇਨਾਮ ਜਿਹੜਾ ਦਿੱਤਾ ਜਾਊਗਾ। ਪਹਿਲਾਂ ਉਹਨਾਂ ਨੇ ਕੁਝ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਨਹੀਂ ਕੀਤਾ। ਦੂਸਰਾ ਜਿਹੜਾ ਸਵਾਲ ਲੋਕਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਨਾ ਜੀ ਉਹ ਇਹ ਆ ਕਿ ਜਦੋਂ ਮੌੜ ਬੰਬ ਧਮਾਕੇ ਦੀ ਜਾਂਚ ਜਿਹੜੀ ਹੋਈ ਆ ਤਾਂ ਉਸ ਦੇ ਬਿਲਕੁਲ ਗ੍ਰਿਫਤਾਰੀ ਦੇ ਨੇੜੇ ਪੁਲਿਸ ਪਹੁੰਚ ਗਈ ਸੀ ਪੰਜਾਬ ਪੁਲਿਸ, ਔਰ ਇੱਕ ਜਿਹੜਾ ਫੋਨ ਟਰੇਸ ਕੀਤਾ ਜਾ ਰਿਹਾ ਸੀ ਉਸ ਫੋਨ ਦੇ ਪਿੱਛੇ ਜਿਹੜੀ ਪੁਲਿਸ ਉਹ ਡੇਰੇ ਦੇ ਬਾਹਰ ਚਲੇਗੀ, ਔਰ ਮੁੜ ਕੇ ਇਹ ਕਿਹਾ ਗਿਆ ਕਿ ਜਿਹੜਾ ਵਿਅਕਤੀ ਫੋਨ ਦੇ ਨਾਲ ਸੀਗਾ ਜਿਹਦੇ ਕੋਲੇ ਫੋਨ ਸੀਗਾ, ਜਿਹਨੇ ਗੱਡੀ ਲਿਆਂਦੀ, ਗੱਡੀ ਪੇਂਟ ਕੀਤੀ ਤੇ ਮੌੜ ਜਿਹੜੀ ਧਮਾਕੇ ਦੇ ਵਾਸਤੇ ਕੁੱਕਰ ਬੰਬ ਫਿੱਟ ਕਰਕੇ ਪਹੁੰਚਾਈ, ਉਹ ਡੇਰੇ ਦੇ ਅੰਦਰ ਵੜ ਗਿਆ। ਡੇਰੇ ਦੇ ਅੰਦਰ ਕੀ ਵੜਿਆ ਉਸ ਤੋਂ ਬਾਅਦ ਜਾਂਚ ਹੀ ਜਿਹੜੀ ਹੈ ਜੀ ਉਹ ਕਿਸੇ ਠੰਡੇ ਬਸਤੇ 'ਚ ਵੜ ਗਈ। ਤੇ ਹੁਣ ਜਿਹੜਾ ਨਾ ਜੀ ਵੱਡਾ ਸਵਾਲ ਇਹ ਉੱਠ ਕੇ ਜਿਹੜਾ ਜੀ ਉਹ ਸਾਹਮਣੇ ਆ ਰਿਹਾ ਕਿ ਕੀ ਮੌੜ ਮੰਡੀ ਵਾਲੇ ਬੰਬ ਧਮਾਕੇ ਦੀ ਜਾਂਚ ਵਾਂਗੂ ਇਹਨੂੰ ਵੀ ਤਾਂ ਠੰਡੇ ਬਸਤੇ ਦੇ ਵਿੱਚ ਨਹੀਂ ਪਾ ਦਿੱਤਾ ਜਾਊਗਾ ਕਿਤੇ, ਕਿਉਂਕਿ ਜਿਹੜੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੇ ਹਾਲਾਂਕਿ ਉਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਕੋਈ ਨਹੀਂ ਸੀ ਜਿਹੜਾ ਜੀ ਹੋਈ। ਇਹਨਾਂ ਤੋਂ ਪੁੱਛਗਿੱਛ ਤੋਂ ਬਾਅਦ ਖਾਸ ਤੌਰ ਦੇ ਉੱਤੇ ਅੱਜ ਬਹੁਤ ਕੁਝ ਨਿਰਭਰ ਕਰੂਗਾ ਕਿ ਜਿਹੜੀ ਇੱਕ ਤਾਂ ਪਹਿਲੀ ਗੱਲ ਕਿ ਪੁਲਿਸ ਨੇ ਕੀ ਕੁਛ ਇਹਨਾਂ ਤੋਂ ਰਿਮਾਂਡ ਦੇ ਦੌਰਾਨ ਪੁੱਛਿਆ, ਦੂਸਰਾ ਇਹ ਕਿ ਰਿਮਾਂਡ ਜੇ ਅੱਗੇ ਨਹੀਂ ਵੱਧਦਾ, ਜੇ CBI ਇਹਨਾਂ ਨੂੰ ਆਪਣੇ ਜਿਹੜਾ ਜੀ ਉਹ ਹਿਰਾਸਤ ਦੇ ਵਿੱਚ ਲੈ ਲੈਂਦੀ ਹੈ ਤਾਂ ਉਹ ਕੀ ਕੁਛ ਅੱਗੋਂ ਜਿਹੜਾ ਜੀ ਉਹ ਕੱਢ ਸਕਦਾ। ਹਾਂਜੀ, ਤੇ ਅੱਗੇ ਵੈਸੇ ਪੰਜਾਬ ਦੇ ਵਿੱਚ ਹੁਣ ਕਾਂਗਰਸ ਦੀ ਗੱਲ ਕਰਕੇ ਹਟੇ ਆ, ਉਹਦੇ ਵਿੱਚ ਵੀ ਪਾਰਟੀਬਾਜ਼ੀ ਹੋ ਗਈ ਆ, ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਖਿਲਾਰਾ। ਬਿਲਕੁਲ ਜੀ, ਇਹ ਜਿਹੜਾ ਜੀ ਜਿਹੜੇ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਦੇ ਬਿਆਨ ਤੋਂ ਬਾਅਦ ਜਿਹੜੀ ਹੈ ਜੀ ਉਹ ਸਿਆਸਤ ਲਗਾਤਾਰ ਭਖੀ ਆ, ਔਰ ਅੰਦਰ ਖਾਤੇ ਕਾਫੀ ਕੁਝ ਜਿਹੜਾ ਦੀ ਹੋ ਰਿਹਾ। ਹਾਲਾਂਕਿ ਲਗਾਤਾਰ ਸੁਖਪਾਲ ਸਿੰਘ ਖਹਿਰਾ ਹੋਰੀ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਬਿਆਨਾਂ ਦੇ ਰੂਪ ਦੇ ਵਿੱਚ ਇੱਕੋ ਹੀ ਗੱਲ ਜਿਹੜੀ ਕਹਿ ਰਿਹਾ ਕਿ ਉਹਨਾਂ ਨੇ 2020 ਦੇ ਹੱਕ ਦੇ ਵਿੱਚ ਕੋਈ ਗੱਲ ਜਿਹੜੀ ਆ ਉਹ ਨਹੀਂ ਕੀਤੀ। ਉਹ ਲਗਾਤਾਰ ਆਪਣਾ ਸਪਸ਼ਟੀਕਰਨ ਜਿਹੜਾ ਦੀ ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਇੱਕ ਤਾਂ ਪਾਰਟੀ ਦੇ ਅੰਦਰ ਭੁਚਾਲ ਚੱਲਣ ਦਾ ਨਾਮ ਨਹੀਂ ਲੈ ਰਿਹਾ। ਜਿਹੜਾ ਅੰਦਰ ਖਾਤੇ ਇਹ ਪਤਾ ਲੱਗਾ ਜੀ ਕਿ ਮਾਮਲਾ ਹਾਈ ਕਮਾਂਡ ਦੇ ਕੋਲੇ ਜਿਹੜਾ ਉਹ ਚਲੇ ਗਿਆ। ਡਾਕਟਰ ਬਲਬੀਰ ਸਿੰਘ ਹੋਰਾਂ ਨੇ ਜਿਨ੍ਹਾਂ ਨੇ ਜਿਹੜਾ ਜੀ ਇਹ ਗੱਲ ਕਹੀ ਸੀ ਕਿ ਪਾਰਟੀ ਜਿਹੜੀ ਹੈ ਜੀ ਉਹ ਆਪਣੇ ਆਪ ਨੂੰ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਬਿਆਨ ਤੋਂ ਵੱਖ ਕਰਦੀ ਆ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹ ਕਹਿਤਾ ਕਿ ਪਾਰਟੀ ਨੇ ਉਹਨਾਂ ਨੂੰ ਪੁੱਛਿਆ ਹੀ ਨਹੀਂ ਕੁਝ ਵੀ, ਜਿਹੜਾ ਜੀ ਬਿਆਨ ਦੇਣ ਤੋਂ ਪਹਿਲਾਂ ਉਹਨਾਂ ਨੂੰ ਸਲਾਹ ਕਰ ਲੈਣੀ ਚਾਹੀਦੀ। ਜਦੋਂ ਕਿ ਡਾਕਟਰ ਬਲਵੀਰ ਸਿੰਘ ਹੋਰਾਂ ਨੇ ਟਵੀਟ ਜਿਹੜਾ ਵੀ ਕਰਤਾ ਕਿ 5 ਵਾਰੀ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਪਰਸਨਲ ਨੰਬਰ ਦੇ ਉੱਤੇ ਫੋਨ ਕੀਤਾ। ਉਹਨਾਂ ਨੇ ਫੋਨ ਵੀ ਨਾਲ ਪਾਤਾ ਕਿ ਉਹਨਾਂ ਦੇ PA ਨੇ ਵਾਰ-ਵਾਰ ਫੋਨ ਚੁੱਕਿਆ ਤੇ ਇਹ ਕਿਹਾ ਕਿ ਉਹ ਕਾਲ ਬੈਕ ਕਰਨਗੇ, ਜਦੋਂ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕਾਲ ਬੈਕ ਕੋਈ ਨਹੀਂ ਕੀਤੀ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹਦਾ ਕੋਈ ਜਵਾਬ ਜਿਹੜਾ ਜੀ ਉਹ ਨਹੀਂ ਦਿੱਤਾ। ਉਹ ਇਸ ਵੇਲੇ ਤੁਸੀਂ ਕਹਿ ਲਓ ਕਿ ਤਰਲੋ ਮੱਛੀ ਹੋ ਰਿਹਾ ਕਿ ਉਹਨਾਂ ਦੀ ਜਿਹੜੀ ਇਹ ਅਹੁਦਾ ਹੈ ਉਹ ਬਚ ਜਾਵੇ ਕਿਸੇ ਤਰੀਕੇ ਦੇ ਨਾਲ, ਵਿਰੋਧੀ ਧਿਰ ਦੇ ਨੇਤਾ ਦਾ ਆਉਂਦਾ, ਕਿਉਂਕਿ ਉਸ ਤੋਂ ਬਾਅਦ ਹੀ ਉਹਨਾਂ ਨੇ ਬਹੁਤੇ ਮੁੱਦੇ ਉਠਾਏ ਤੇ ਕਿਉਂਕਿ ਇਹ ਕਿਹਾ ਜਾਂਦਾ ਜੀ ਕਿ ਉਹ ਵਿਧਾਇਕਾਂ ਨੂੰ ਆਮ ਨਾਲ ਲੈ ਕੇ ਨਹੀਂ ਤੁਰਦੇ, ਉਹ ਆਪਣੇ ਤੌਰ ਦੇ ਉੱਤੇ ਇੰਡੀਵਿਜੂਅਲ ਲੜਾਈ ਜਿਹੜੀ ਆ ਉਹ ਲੜ ਰਹੇ ਨੇ। ਹੁਣ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਵੀ ਜਿਹੜਾ ਜੀ ਕਰ ਰਹੀਆਂ ਨੇ, ਉਹਨਾਂ ਦੇ ਉੱਤੇ ਲਗਾਤਾਰ ਆਵਾਜ਼ ਪੰਥ ਦੇ ਨਾਂ ਦੇ ਉੱਤੇ ਸਿਆਸਤ ਕਰਦੇ ਰਹੇ ਅਕਾਲੀ ਦਲ ਜਿਹੜਾ ਜੀ ਉਹ ਲਗਾਤਾਰ ਇਹ ਕਹਿ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ। ਮੁੱਖ ਮੰਤਰੀ ਉਹਨਾਂ ਨੇ ਦਿੱਲੀ ਦੇ ਵਿੱਚ ਇਹ ਗੱਲ ਕਹੀ ਹੈ ਕਿ ਇਨਵੈਸਟੀਗੇਸ਼ਨ ਜਾਰੀ ਹੈ, ਮਾਮਲਾ ਦਰਜ ਜਿਹੜਾ ਜੀ ਉਹ ਕੀਤਾ ਜਾ ਸਕਦਾ। ਹੁਣ ਸਵਾਲ ਇਹ ਆ
ਕਿ ਮਾਮਲਾ ਕਿਸ ਗੱਲ ਦੇ ਉੱਤੇ ਦਰਜ ਜਿਹੜਾ ਜੀ ਉਹ ਕੀਤਾ ਜਾ ਸਕਦਾ। ਐਡੀ ਤਾਂ ਕੋਈ ਵੱਡੀ ਗੱਲ ਨਹੀਂ ਜਿਹੜੀ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕਹਿ ਦਿੱਤੀ ਹੋਵੇ। ਦੂਜੀ ਗੱਲ ਹੈ ਜੇ ਉਹਨਾਂ ਨੇ ਕਹਿ ਦਿੱਤੀ ਤੇ ਉਹਨਾਂ ਨੂੰ ਵੀ ਉਸ ਗੱਲ ਦੇ ਉੱਤੇ ਟਿਕਣਾ ਚਾਹੀਦਾ ਸੀਗਾ। ਜੇ ਦੇਖਿਆ ਜਾਵੇ ਤਾਂ ਜਿਹੋ ਜਿਹੀ ਮੰਗ ਸਿਮਰਜੀਤ ਸਿੰਘ ਮਾਨ ਹੋਰੀ ਵੱਖ-ਵੱਖ ਇਲੈਕਸ਼ਨਾਂ ਦੇ ਵਿੱਚ ਕਰਦੇ, ਏਦਾਂ ਦੀ ਤਾਂ ਕੋਈ ਇਹ ਮੰਗ ਨਹੀਂ ਸੀ ਜਿਹਨੂੰ ਇਹ ਕਿਹਾ ਜਾਵੇ ਕਿ ਉਹ ਗੈਰ ਸੰਵਿਧਾਨਕ ਜਿਹੜੀ ਆ ਉਹਨਾਂ ਨੇ ਕੋਈ ਮੰਗ ਕਰ ਦਿੱਤੀ। ਪਰ ਉਹ ਲਗਾਤਾਰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਨੇ ਇਸ ਤਰ੍ਹਾਂ ਦਾ ਕੁਝ ਕਿਹਾ ਹੀ ਨਹੀਂ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਮਾਮਲਾ ਕਿਉਂਕਿ ਹਾਈ ਕਮਾਂਡ ਦੇ ਕੋਲੇ ਪਹੁੰਚ ਗਿਆ ਤੇ ਉੱਥੇ ਜਿਹੜੀ ਹੈ ਜੀ ਉਹ ਘੁਸਰ ਕੁਝ ਜ਼ਿਆਦਾ ਤੇਜ਼ ਹੋਈ ਹੈ ਔਰ ਇਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਅਹੁਦਾ ਜੇ ਤੁਰੰਤ ਨਹੀਂ ਤਾਂ ਸ਼ਾਇਦ ਬਹੁਤਾ ਲੰਮਾ ਸਮਾਂ ਹੁਣ ਨਾ ਚੱਲ ਸਕੇ ਵਿਰੋਧੀ ਧਿਰ ਦੇ ਨੇਤਾ ਵਜੋਂ। ਵੈਸੇ ਰੈਫਰੈਂਡਮ ਦੀ ਜੇ ਗੱਲ ਕਰੀਏ ਤਾਂ ਕੋਈ ਖਾਸ ਗੱਲ ਨਹੀਂ, ਉਹ ਤਾਂ ਸਾਰੀਆਂ ਕੰਟਰੀਆਂ ਦੇ ਵਿੱਚ ਹੁੰਦੀ ਆ ਤੇ ਉਹ ਕਿਹੜੀ ਭਾਰਤ ਵਿੱਚ ਹੋਣੀ ਆ ਇਸ ਦੇ ਨਾਲ। ਤੇ ਅੱਗੇ ਆਪਾਂ ਕਿਸਾਨਾਂ ਦੇ ਗੱਲ ਕਰਦੇ ਹਾਂ ਕਿ ਉਹਨਾਂ ਵੱਲੋਂ ਬਿਜਲੀ ਦਫ਼ਤਰਾਂ ਦਾ ਥਾਂ ਤੇ ਘਿਰਾਓ। ਐਕਚੁਅਲੀ ਇੱਕ ਪਾਸੇ ਤਾਂ ਜਿਹੜਾ ਮੀਂਹ ਪੈ ਗਿਆ ਜੀ, ਮੀਂਹ ਪੈਣ ਦੇ ਨਾਲ ਝੋਨੇ ਦੀ ਲਵਾਈ ਜਿਹੜੀ ਹੈ ਜੀ ਉਹ ਤੇਜ਼ ਹੋ ਗਈ। ਉਂਝ ਵੈਸੇ 20 ਤਰੀਕ ਤੋਂ ਝੋਨਾ ਲਾਉਣ ਦੀ ਗੱਲ ਜਿਹੜੀ ਹੈ ਜੀ ਉਹ ਸਰਕਾਰੀ ਤੌਰ ਤੇ ਉੱਤੇ ਆਖੀ ਗਈ ਸੀਗੀ। ਆਪਾਂ ਪਹਿਲਾਂ ਵੀ ਗੱਲ ਸਾਂਝੀ ਕੀਤੀ ਕਿ ਸਰਕਾਰ ਦਾ ਜਿਹੜਾ ਦਮਕਾ ਜੀ ਉਹ ਚੱਲਿਆ ਨਹੀਂ, ਬਹੁਤੇ ਥਾਵਾਂ ਦੇ ਉੱਤੇ ਝੋਨਾ ਲੱਗਣ ਲੱਗ ਗਿਆ। ਹੁਣ ਜਦੋਂ ਮੀਂਹ ਪੈ ਗਿਆ ਤੇ ਮੀਂਹ ਤੋਂ ਬਾਅਦ ਜਿਹੜਾ ਝੋਨਾ ਸੀਗਾ ਇਹਨੇ ਤੇਜ਼ੀ ਫੜ ਲਈ ਜੀ ਇਹਦੀ ਲਵਾਈ ਨੇ, ਤੇ ਸਰਕਾਰ ਨੇ ਵੀ ਡੱਕਿਆ ਨਹੀਂ ਕਿ ਮੀਂਹ ਦਾ ਪਾਣੀ ਜਿਹੜਾ ਜੀ ਉਹ ਖੜਾ ਸ਼ਾਇਦ ਉਹ ਜਾਈ ਨਾ ਜਾਵੇ, ਇਸ ਕਰਕੇ ਜਿਹੜਾ ਜੀ ਉਹ ਡੱਕਿਆ ਨਹੀਂ। ਇੱਕ ਪਾਸੇ ਤਾਂ ਝੋਨੇ ਦਾ ਜਿਹੜਾ ਜੀ ਉਹ ਕੰਮ ਤੇਜ਼ ਹੋ ਗਿਆ, ਦੂਜੇ ਪਾਸੇ ਜਿਹੜੀ ਯੂਨੀਅਨਾਂ ਨੇ ਕਿਸਾਨਾਂ ਦੀਆਂ ਉਹ ਪ੍ਰਭਾਵ ਦੇਣ ਦੀ ਕੋਸ਼ਿਸ਼ ਦੇ ਵਿੱਚ ਨੇ ਜੀ ਕਿ ਕਿਸਾਨ ਉਹਨਾਂ ਦੇ ਨਾਲ ਨੇ, ਕਿਉਂਕਿ ਐਕਚੁਅਲੀ ਜਿਹੜਾ 10 ਦਿਨ ਦਾ ਵਿੱਢਿਆ ਸੀਗਾ ਜੀ ਮੋਰਚਾ, ਉਹਦੇ ਫਲੋਪ ਹੋਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੀ ਹੋਈ ਹੇਠੀ ਜਿਹੜੀ ਹੈ ਜੀ ਉਹਦੇ ਕਰਕੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸਾਨਾਂ ਨੂੰ ਨਾਲ ਲੈ ਕੇ ਜਿਹੜਾ ਜੀ ਮੰਗਾਂ ਜਿਹੜੀਆਂ ਨੇ ਉਹਨੂੰ ਉਦੋਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਕਿਸਾਨ ਉਹਨਾਂ ਦੇ ਨਾਲ ਜਿਹੜਾ ਉਹ ਤੁਰ ਰਹੇ ਨੇ। ਔਰ 16 ਘੰਟੇ ਬਿਜਲੀ ਦੀ ਸਪਲਾਈ ਦੀ ਮੰਗ ਸੰਬੰਧੀ ਪਾਵਰਕਾਮ ਦਫ਼ਤਰਾਂ ਦੇ ਮੂਹਰੇ ਧਰਨੇ ਜਿਹੜੇ ਆ ਉਹ ਦਿੱਤੇ ਜਾ ਰਹੇ ਨੇ ਜੀ। ਔਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਕਿਸਾਨਾਂ ਨੇ ਝੋਨਾ ਪਹਿਲਾਂ ਲਾ ਲਿਆ 10 ਜੂਨ ਤੋਂ ਜਿਹੜਾ ਸੀ ਉਹ ਲਾ ਲਿਆ, ਉਹਨਾਂ ਦੇ ਖਿਲਾਫ ਦਰਜ ਕੀਤੇ ਗਏ ਕੇਸ ਜਿਹੜੇ ਆ ਉਹ ਵਾਪਸ ਕੀਤੇ ਜਾਣ। 13 ਜ਼ਿਲ੍ਹਿਆਂ ਦੇ ਵਿੱਚ ਇਹ ਧਰਨੇ ਜਿਹੜੇ ਜੀ ਉਹ ਵੱਖ-ਵੱਖ ਥਾਵਾਂ ਦੇ ਉੱਤੇ ਐਕਸੀਅਨ ਦੇ ਦਫ਼ਤਰਾਂ ਦੇ ਬਾਹਰ ਜਿਹੜੇ ਆ ਜੀ ਉਹ ਜਾਰੀ ਨੇ। ਕੱਲ ਤੋਂ ਹਾਲਾਂਕਿ ਜਿਹੜਾ ਜੀ ਝੋਨਾ ਲਾਉਣ ਦਾ ਬਕਾਇਦਾ ਜਿਹੜੀ ਉਹ ਤਰੀਕ ਹੈ ਔਰ 16 ਘੰਟੇ ਦੀ ਤਾਂ ਗੱਲ ਜਿਹੜੀ ਉਹ ਬਣਨੀ ਨਹੀਂ, ਉਹ ਸਭ ਨੂੰ ਪਤਾ ਜੀ। 8 ਘੰਟੇ ਬਿਜਲੀ ਸਰਕਾਰ ਨੇ ਕਿਹਾ ਜੀ ਕਿ ਉਹ ਕਿਸਾਨਾਂ ਨੂੰ ਦੇਊਗੀ, ਜਿਹੜੀ ਕਿ ਭੜਕ ਤੋਂ ਸਟਾਰਟ ਹੋ ਸਕਦੀ ਹੈ। ਇਹ ਇੱਕ ਪੰਜਾਬ ਸਰਕਾਰ ਦੇ ਵਾਸਤੇ ਵੀ ਜਿਹੜਾ ਹੈ ਜੀ ਉਹ ਬੜਾ ਕ੍ਰੂਸ਼ਲ ਟਾਈਮ ਹੋਊਗਾ ਕਿ ਕਿਹੜੇ ਤਰੀਕੇ ਨਾਲ ਚੱਲਦੀ। ਹਾਂ ਇੰਨਾ ਜ਼ਰੂਰ ਹੈ ਕਿ ਮੀਂਹ ਪੈਣ ਦੇ ਨਾਲ ਜਿਹੜੀ ਘਰੇਲੂ ਬਿਜਲੀ ਦੀ ਖਪਤ ਹੈ ਉਹਦੇ ਵਿੱਚ ਕਾਫੀ ਗਿਰਾਵਟ ਜਿਹੜੀ ਹੈ ਜੀ ਉਹ ਆਈ ਹੈ, ਕਿਉਂਕਿ ਮੌਸਮ ਦੀ ਤਬਦੀਲੀ ਕੁਛ ਹੋ ਗਈ, ਜਿਹਦੇ ਕਰਕੇ ਇਹ ਕਿਹਾ ਜਾ ਰਿਹਾ ਕਿ ਕੁਛ ਰਾਹਤ ਮਿਲ ਸਕਦੀ ਹੈ। ਦੂਸਰਾ ਨਿਰਭਰ ਕਰਦਾ ਜੀ ਮੌਨਸੂਨ ਦੇ ਉੱਤੇ ਕਿ ਮੌਨਸੂਨ ਕਿਹੜੇ ਤਰੀਕੇ ਦੇ ਨਾਲ ਜਿਹੜੀ ਆਉਂਦੀ, ਕਿੰਨੀ ਕੁ ਆਉਂਦੀ ਆ। ਇਹ ਕਿਹਾ ਜਾ ਰਿਹਾ ਕਿ ਅੱਜ ਫੇਰ ਦੁਬਾਰਾ ਮੀਂਹ ਪੈ ਸਕਦਾ ਹੈ ਪੰਜਾਬ ਦੇ ਕਾਫੀ ਸਾਰੇ ਖੇਤਰਾਂ ਦੇ ਵਿੱਚ ਪੈਂਦਾ, ਤਾਂ ਇਹਦੇ ਨਾਲ ਕੁਛ ਦਿਨ ਹੋਰ ਜਿਹੜਾ ਜੀ ਅੱਗੋਂ ਡੰਗ ਟਪਾਊ ਤੌਰ ਦੇ ਉੱਤੇ ਕਹਿ ਲਓ ਕਿ ਪੰਜਾਬ ਸਰਕਾਰ ਨੂੰ ਰਾਹਤ ਬਿਜਲੀ ਬੋਰਡ ਨੂੰ ਖਾਸ ਤੌਰ ਦੇ ਉੱਤੇ ਜਿਹੜੀ ਹੈ ਜੀ ਉਹ ਰਹੂਗੀ। ਔਰ ਕਿਸਾਨਾਂ ਦੇ ਧਰਨਿਆਂ ਦੇ ਵਾਸਤੇ ਜਿਹੜਾ ਬਿਜਲੀ ਮਹਿਕਮਾ ਹੈ ਜੀ ਉਹ ਇਹ ਸੋਚਦਾ ਹੈ ਕਿ ਕੱਲ ਤੋਂ ਬਾਅਦ ਜਦੋਂ ਬਿਜਲੀ ਦੇਣ ਲੱਗ ਜਾਣਗੇ ਤੇ ਇਹ ਧਰਨੇ ਸ਼ਾਇਦ ਆਪੇ ਹੀ ਜਿਹੜਾ ਜੀ ਉਹ ਖਤਮ ਹੋ ਜਾਏ ਜੀ। ਤੇ ਅੱਗੇ ਪੰਜਾਬ ਦੇ ਕਰਜ਼ੇ ਦੀ ਗੱਲ ਕਾਫੀ ਟਾਈਮ ਤੋਂ ਚੱਲਦੀ ਹੈ ਤੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਕੋਲ ਇਹ ਮਾਮਲਾ ਉਠਾਇਆ। ਥੋੜੀ ਐਕਚੁਅਲੀ ਮੁਸ਼ਕਿਲ ਇਹ ਹੈ ਕਿ ਮਾਮਲਾ ਤਾਂ ਕਈ ਵਾਰੀ ਜਿਹੜਾ ਜੀ ਉਹ ਉਠਾਇਆ ਗਿਆ, ਫਾਈਨੈਂਸ ਮਿਨਿਸਟਰ ਕੋਲੇ ਵੀ ਉਠਾਇਆ ਗਿਆ, ਪ੍ਰਧਾਨ ਮੰਤਰੀ ਕੋਲੇ ਵੀ ਉਠਾਇਆ ਗਿਆ, ਪਰ ਇਹ ਗੱਲ ਗੁਲਦਸਤਿਆਂ ਤੱਕ ਹੀ ਜਿਹੜੀ ਜੀ ਉਹ ਸੀਮਤ ਰਹਿ ਜਾਂਦੀ ਹੈ। ਗੁਲਦਸਤਿਆਂ ਦੇ ਆਦਾਨ ਪ੍ਰਦਾਨ ਤੋਂ ਬਾਅਦ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਇਸ ਮਾਮਲੇ ਦੇ ਉੱਤੇ ਕੋਈ ਕੰਨ ਨਹੀਂ ਧਰਦੀ। ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ ਇੱਕ ਵਾਰੀ ਫੇਰ ਜਿਹੜਾ ਜੀ ਝੋਨੇ ਤੇ ਕਣਕ ਦੀ ਖਰੀਦ ਦੇ ਵਾਸਤੇ 31,000 ਕਰੋੜ ਰੁਪਏ ਦੇ ਅਨਾਜ ਦੇ ਨਿਪਟਾਰੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਦਖਲ ਦੀ ਮੰਗ ਜਿਹੜੀ ਹੈ ਜੀ ਕੀਤੀ ਆ। ਉਹਨਾਂ ਨੇ ਇਹ ਕਿਹਾ ਕਿ ਪਿਛਲੀ ਸੂਬੇ ਦੀ ਸਰਕਾਰ ਨੇ ਗਲਤ ਤਰੀਕੇ ਦੇ ਨਾਲ ਇਹ ਆਪਣੇ ਸਿਰ ਜਿਹੜਾ ਜੀ ਉਹ ਲੈ ਲਿਆ ਸੀਗਾ, ਕਿਉਂਕਿ ਜਿਹੜੀ ਪਿਛਲੀ ਸਰਕਾਰ ਸੀ ਤੁਹਾਨੂੰ ਯਾਦ ਹੋਣਾ ਹੈ ਕਿ ਉਹ ਜ਼ੋਰਦਾਰ ਤਰੀਕੇ ਨਾਲ ਉਠਾ ਹੀ ਨਹੀਂ ਸਕੀ ਇਹ ਮੰਗ। 31,000 ਕਰੋੜ ਰੁਪਏ ਦਾ ਜਿਹੜਾ ਅਨਾਜ ਘੁਟਾਲਾ ਸੀਗਾ ਇਹ ਉਹ ਮਾਮਲਾ ਸੀ। ਕੇਂਦਰ ਦੀ ਸਰਕਾਰ ਨੇ ਪੁੱਛਿਆ ਔਰ ਇਹ ਗੱਲ ਕਹੀ ਕਿ ਦੱਸੋ ਇਹ ਕਿੱਥੇ ਆ ਪੈਸੇ, ਤਾਂ ਉਹਨਾਂ ਨੇ ਇਹ ਗੱਲ ਜਿਹੜੀ ਕਹਿਤੀ ਸੀ ਕਿ ਇਹਨੂੰ ਕਰਜ਼ੇ ਦੇ ਵਿੱਚ ਜੋੜ ਲਓ। ਪੰਜਾਬ ਦੇ ਕਰਜ਼ੇ ਦੇ ਵਿੱਚ 31,000 ਕਰੋੜ ਰੁਪਈਆ ਜਦੋਂ ਜੁੜ ਗਿਆ ਤਾਂ ਉਹਦਾ ਵਿਆਜ ਜਿਹੜਾ ਸੀਗਾ ਇਹ ਐਕਚੁਅਲੀ ਕੇਂਦਰ ਦੀ ਸਰਕਾਰ ਨੂੰ ਬਰਡਨ ਲੈਣਾ ਚਾਹੀਦਾ ਸੀ। ਉਹਦਾ ਵਿਆਜ
ਪੰਜਾਬ ਦੇ ਉੱਤੇ ਪੈਣਾ ਜਿਹੜਾ ਉਹ ਸ਼ੁਰੂ ਹੋ ਗਿਆ। ਔਰ 31,000 ਕਰੋੜ ਰੁਪਏ ਦੀ ਰਾਸ਼ੀ ਦੇ ਵਿੱਚ 12,000 ਕਰੋੜ ਰੁਪਏ ਦੀ ਮੂਲ ਰਕਮ ਤੇ 19,000 ਕਰੋੜ ਰੁਪਇਆ ਵਿਆਜ ਹੋਣ ਦੀ ਗੱਲ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ 2003-04 ਤੋਂ ਭਾਰਤੀ ਖੁਰਾਕ ਨਿਗਮ ਜਿਹੜਾ FCI ਹੈ ਉਹ ਸੂਬਾ ਏਜੰਸੀਆਂ ਦੇ ਵੱਲੋਂ ਕੀਤੀ ਖਰੀਦ ਦੇ ਨਾਲ ਇਹ ਜਿਹੜੀ ਰਾਸ਼ੀ ਸੰਬੰਧਿਤ ਹੈ ਇਹਨੂੰ ਨਿਪਟਾਇਆ ਨਹੀਂ ਗਿਆ। ਔਰ ਉਹਨਾਂ ਨੇ ਕਿਹਾ ਕਿ ਇਹ ਮੁੱਦਾ ਜਿਹੜਾ ਕੇਂਦਰੀ ਵਿੱਤ ਮੰਤਰਾਲੇ ਦੇ ਕੋਲੇ ਵੀ ਪੈਂਡਿੰਗ ਹੈ। ਸੂਬਾ ਪਹਿਲਾਂ 324 ਕਰੋੜ ਰੁਪਏ ਦੇ ਸਾਲਾਨਾ ਵਿਆਜ ਦੇ ਵਿੱਚੋਂ ਜਿਹੜਾ ਜੀ ਉਹ ਲੰਘ ਰਿਹਾ ਔਰ ਟੋਟਲ ਜਿਹੜਾ ਪੈਸਾ ਹੈ ਜੀ ਉਹ 65,000 ਕਰੋੜ ਰੁਪਏ ਤੱਕ ਪਹੁੰਚ ਜਾਊਗਾ। ਇਹ ਜਿਹੜਾ 31,000 ਦੇਖੋ ਤੁਸੀਂ ਗਲਤੀਆਂ ਕਿਸ ਤਰੀਕੇ ਦੀਆਂ ਹੋਈਆਂ ਨੇ ਔਰ ਕਦੋਂ ਹੋਈਆਂ ਨੇ ਔਰ ਹੁਣ ਉਹ ਭੁਗਤਣੀਆਂ ਕਿਹੜੇ ਰੂਪ ਦੇ ਵਿੱਚ ਜਿਹੜਾ ਜੀ ਉਹ ਪੈ ਰਹੀਆਂ ਨੇ। ਪੰਜਾਬ ਦੇ ਸਰਹੱਦੀ ਇਲਾਕੇ ਦੇ ਵਿਕਾਸ ਦੇ ਵਾਸਤੇ ਵੀ ਵਿਸ਼ੇਸ਼ ਪੈਕੇਜ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਗਈ ਆ ਔਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਜਿਹੜਾ ਜੀ ਉਹ ਕੀਤਾ ਗਿਆ। ਉਹ ਗੱਲ ਉੱਥੇ ਹੈ ਜੀ ਕੋਈ ਜਵਾਬ ਜਿਹੜਾ ਜੀ ਉਹ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਇਸ ਮਾਮਲੇ ਦੇ ਉੱਤੇ। ਉਹ ਇਹਨੂੰ ਕਰਨਗੇ ਹੱਲ ਨਹੀਂ ਕਰਨਗੇ, ਕੀ ਕਰਨਗੇ ਕੀ ਨਹੀਂ ਕਰਨਗੇ, ਕੁਛ ਵੀ ਜਿਹੜਾ ਜੀ ਉਹ ਨਹੀਂ ਦੱਸਿਆ ਗਿਆ। ਮਹਿਜ਼ ਮੀਟਿੰਗ ਜਿਹੜੀ ਹੈ ਜੀ ਉਹ ਹੋਈ ਆ, ਮੀਟਿੰਗ ਤੋਂ ਬਾਅਦ ਇਹਦਾ ਹੱਲ ਵਾਲੀ ਗੱਲ ਕੋਈ ਨਹੀਂ ਹੋਈ ਜੀ। ਤੇ ਸਰੋਤਿਓ ਜੇ ਤੁਹਾਡੇ ਕੋਲ ਕੋਈ ਵੀ ਸਵਾਲ ਹੈ ਤੁਸੀਂ ਕਾਲ ਕਰ ਸਕੋਗੇ 4082725200 408-272-5200। ਇਹ ਹੁਣ ਸਾਡੀ ਅਖੀਰਲੀ ਖਬਰ ਹੈ ਕਿ ਪਟਿਆਲੇ ਦੇ ਬਿਲਕੁਲ ਲਾਗੇ ਲਟੇਰਿਆਂ ਨੇ ਪੈਟਰੋਲ ਪੰਪ ਤੇ ਗੋਲੀ ਮਾਰ ਕੇ 2 ਬੰਦੇ ਮਾਰੇ। ਇਹ ਬੜਾ ਵਗਦਾ ਜੀ ਰਾਹ ਪਟਿਆਲਾ ਰਾਜਪੁਰਾ ਏਰੀਆ ਔਰ ਇਹਦੇ ਨੇੜੇ ਕਸਬਾ ਪੈਂਦਾ ਜੀ ਬਹਾਦਰਗੜ੍ਹ ਤੇ ਬਹਾਦਰਗੜ੍ਹ ਦੇ ਨਾਲ ਹੀ ਹੈ ਚਮਾਰਹੇੜੀ। ਇੱਥੇ ਪੈਟਰੋਲ ਪੰਪ ਦੇ ਉੱਤੇ ਜਿਹੜੇ ਲੁਟੇਰੇ ਨੇ ਉਹਨਾਂ ਨੇ ਬੜੇ ਦਲੇਰਾਨਾ ਢੰਗ ਦੇ ਨਾਲ ਜਿਹੜਾ ਜੀ ਇੱਥੋਂ ਪੈਸੇ ਲੁੱਟੇ। 2 ਜਿਹੜੇ ਕੈਂਟਰ ਡਰਾਈਵਰ ਸੀ ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਜਿਹੜੀ ਉਹ ਕਰਤੀ। ਇੱਕ ਡਰਾਈਵਰ ਦੀ ਜੇਬ ਚੋਂ 6,000 ਤੇ ਪੰਪ ਦੇ ਕਰਿੰਦੇ ਤੋਂ 5,000 ਰੁਪਇਆ ਜਿਹੜਾ ਜੀ ਉਹ ਖੋਹ ਲਿਆ। ਮਰਨ ਵਾਲੇ ਕੁਲਦੀਪ ਸਿੰਘ ਦੌਣ ਕਲਾਂ ਦਾ ਤੇ ਦਵਿੰਦਰ ਸਿੰਘ ਆਲਮਪੁਰ ਦਾ ਜਿਹੜਾ ਜੀ ਉਹ ਰਹਿਣ ਵਾਲਾ ਦੱਸਿਆ ਜਾ ਰਿਹਾ। ਇਹ ਜਿਹੜਾ ਕੈਂਟਰ ਚਾਲਕ ਸੀਗਾ ਜੀ ਇਹ ਤੇਲ ਪਵਾ ਰਿਹਾ ਸੀਗਾ ਔਰ ਇਹਦੇ ਦੌਰਾਨ ਇਹ ਲੁਟੇਰੇ ਜਿਹੜੇ ਮੂੰਹ ਬੰਨ ਕੇ ਤੇਜ਼ੀ ਦੇ ਨਾਲ ਆਏ। ਬਹੁਤ ਜ਼ਿਆਦਾ ਦੇਰ ਰਾਤ ਦੀ ਇਹ ਘਟਨਾ ਨਹੀਂ, 10:12 ਦੇ ਉੱਤੇ ਜਿਹੜਾ ਜੀ ਉਹ ਆਏ ਔਰ ਤਕਰੀਬਨ 1.5 ਮਿੰਟ ਉਹਨਾਂ ਨੇ ਜਿਹੜਾ ਸੀਗਾ ਜੀ ਇਹ ਸਭ ਕਾਸੇ ਨੂੰ ਲਾਇਆ। ਮਤਲਬ ਕਿ ਉਹਨਾਂ ਨੇ ਹੋ ਸਕਦਾ ਪੈਸੇ ਕੋਲ ਦੀ ਕੋਸ਼ਿਸ਼ ਕਰਦੇ, ਉਹ ਪੈਸੇ ਉਂਝ ਹੀ ਦੇ ਦਿੰਦੇ। ਉਹਨਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ। ਆਉਂਦਿਆਂ ਸਾਰ ਜਿਹੜੀਆਂ ਜੀ ਉਹ ਗੋਲੀਆਂ ਚਲਾਈਆਂ ਔਰ 2 ਜਾਣਿਆਂ ਨੂੰ ਜਿਹੜਾ ਜੀ ਮਾਰ ਦਿੱਤਾ। 11,000 ਰੁਪਏ ਦੇ ਬਦਲੇ ਇਹ 2 ਜਿਹੜੀਆਂ ਜੀ ਕਤਲ ਹੋ ਗਏ। ਹਾਲਾਂਕਿ ਇਹ ਸਾਰਾ ਮਾਮਲਾ ਜਿਹੜਾ CCTV ਫੁਟੇਜ ਦੇ ਵਿੱਚ ਵੀ ਜਿਹੜਾ ਜੀ ਆ ਗਿਆ, ਜਿਹੜੇ ਕੈਮਰੇ ਉੱਥੇ ਪੈਟਰੋਲ ਪੰਪ ਦੇ ਉੱਤੇ ਲੱਗੇ ਹੋਏ ਸੀਗੇ। ਅਜੇ ਤੱਕ ਕੋਈ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਪੁਲਿਸ ਨੇ ਨਹੀਂ ਕੀਤੀ। ਮੋਟਰਸਾਈਕਲ ਦੇ ਉੱਤੇ ਆਏ ਸੀਗੇ, ਇਹ ਮੋਟਰਸਾਈਕਲ ਦੇ ਉੱਤੇ ਹੀ ਫਰਾਰ ਹੋ ਗਏ। ਇੱਕ ਤਾਂ ਮੁੱਖ ਮੰਤਰੀ ਦਾ ਸ਼ਹਿਰ, ਇੱਕ ਹਾਈਵੇ ਮੇਨ ਜਿਹੜਾ ਜੀ ਉਹਦੇ ਉੱਤੇ ਇਸ ਤਰ੍ਹਾਂ ਦੀ ਵਾਰਦਾਤ, ਉਹ ਵੀ 10:15 ਵਜੇ ਜਦੋਂ ਕਿ ਟ੍ਰੈਫਿਕ ਅਜੇ ਬਹੁਤ ਸਾਰਾ ਜਿਹੜਾ ਉਹ ਚੱਲਦਾ ਹੁੰਦਾ ਉਸ ਟਾਈਮ ਹੋਣੀ। ਮਤਲਬ ਕਿ ਬੇਖੌਫ ਹੋ ਕੇ ਇਹ ਕੀਤੀ ਗਈ ਜਿਹੜੀ ਉਹ ਵਾਰਦਾਤ ਹੈ। ਇਹ ਕਿਹਾ ਜਾ ਰਿਹਾ ਜੀ ਕਿ ਨਸ਼ੇੜੀ ਟਾਈਪ ਦੇ ਜਿਹੜਾ ਜੀ ਇਹ ਹੋ ਸਕਦੇ ਆ ਜਿਨ੍ਹਾਂ ਨੇ ਕਿਉਂਕਿ ਆਉਂਦਿਆਂ ਸਾਰ ਗੋਲੀਆਂ ਚਲਾ ਕੇ 2 ਜਣਿਆਂ ਨੂੰ ਮਾਰ ਦਿੱਤਾ। ਉਹਨਾਂ ਦਾ ਮਕਸਦ ਸਿਰਫ ਔਰ ਸਿਰਫ ਲੁੱਟ ਸੀਗਾ। ਜੇ ਉਂਝ ਵੀ ਮੰਗਦੇ ਤਾਂ ਪੈਸੇ ਉਹਨਾਂ ਨੂੰ ਸ਼ਾਇਦ ਪਿਸਤੌਲ ਦਿਖਾ ਕੇ ਉਂਝ ਵੀ ਮਿਲ ਸਕਦੇ ਸੀ, ਪਰ ਉਹਨਾਂ ਨੇ ਮਾਰਨ ਦੇ ਵਿੱਚ ਢਿੱਲ ਕੀਤੀ ਹੋਈ ਨਹੀਂ ਜੀ, ਆਉਂਦਿਆਂ ਸਾਰ 2 ਕਤਲ ਕਰਕੇ। ਬਿਲਕੁਲ ਜੀ, ਜੋ ਨਸ਼ੇ ਪੱਤੇ ਆ ਉਹਨਾਂ ਦੇ ਅਸਰ ਆ ਜਿਹੜੇ ਉਹ ਦਿਖਾਈ ਦਿੰਦੇ ਆ। ਅਤੇ ਜਿਸ ਤਰ੍ਹਾਂ ਤੇ ਉਹਨੇ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਬ੍ਰੇਕ ਤੋਂ ਬਾਅਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਾ। ਜਿਨ੍ਹਾਂ ਨੇ ਕੋਈ ਸਵਾਲ ਹੈ ਉਹ ਕਰਨਾ ਹੈ 4082725200 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM। ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਸ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਅੱਜ ਦੇ ਦਿਨ ਤੁਹਾਡੇ ਸਵਾਲ ਹੁੰਦੇ ਨੇ, ਤੁਸੀਂ ਸਵਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ। ਹਾਂਜੀ, ਅਤੇ ਸਾਡੇ ਨਾਲ ਕਾਲਰਸ ਜੁੜੇ ਹੋਏ ਨੇ, ਉਹਨਾਂ ਨਾਲ ਵਾਰੀ ਅਸੀਂ ਗੱਲਬਾਤ ਕਰਦੇ ਹਾਂ। ਅਤੇ ਜੇ ਹੋਰ ਵੀ ਕਿਸੇ ਨੇ ਕਾਲ ਕਰਨੀ ਹੈ ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਨਾਲ ਜੁੜੇ ਹੋਏ ਨੇ ਜੀ ਦਰਸ਼ਨ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ, ਮੇਰਾ ਇਹ ਖਿਆਲ ਆ ਵੀ ਤੁਹਾਡੇ ਤੋਂ ਕਮੈਂਟ ਲੈਣੇ ਚਾਹੁੰਦੇ ਆ ਵੀ ਜਿਹੜਾ ਇਹ ਖਹਿਰੇ ਨੂੰ ਟਾਰਗੇਟ ਕਰ ਰਹੀ ਹੈ ਜਿਹੜੀ ਆਮ ਆਦਮੀ ਪਾਰਟੀ ਆ, ਇਹ ਕੀ ਇਹ ਸਹੀ ਕਰ ਰਹੀ ਹੈ ਜਾਂ ਗਲਤ ਕਰ ਰਹੀ ਹੈ?
ਜਿਵੇਂ ਕਿ ਖਹਿਰੇ ਨੇ ਉਹ ਬਾਰ-ਬਾਰ ਆਪਦਾ ਸਪਸ਼ਟੀਕਰਨ ਦਿੰਦਾ ਵੀ ਮੈਂ ਤਾਂ ਇਸ ਮਕਸਦ ਨਾਲ ਕਿਹਾ, ਤੇ ਇਹਦੇ ਵਿੱਚ ਸ਼ੱਕ ਵੀ ਕੋਈ ਨਹੀਂ ਵੀ ਸੰਨ 47 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਸੈਂਟਰ ਦੇ ਵਿੱਚ ਪੰਜਾਬ ਦੇ ਨਾਲ ਧੱਕਾ ਹੀ ਹੁੰਦਾ ਹੋਇਆ। ਤੇ ਜੇ 2020 ਦਾ ਕੁਝ ਹੁੰਦਾ ਵੀ ਆ ਤੇ ਪਹਿਲੀ ਗੱਲ ਤਾਂ ਮੁਸ਼ਕਲ ਬਹੁਤ ਹੈ, ਜੇ ਹੁੰਦਾ ਵੀ ਆ ਤੇ ਇਹਨਾਂ ਸਰਕਾਰਾਂ ਨੂੰ ਕੀ ਸਰਦਰਦੀ ਹੈ 2020 ਦੇ ਨਾਲ, ਜੇ ਕੋਈ ਵੋਟ ਵਗੈਰਾ ਮਤਲਬ ਪੈਂਦੀ ਹੈ, ਜੇ ਹਥਿਆਰਾਂ ਦਾ ਛੱਡ ਕੇ ਲੋਕ ਵੀ ਉਹ ਇਸ ਗੱਲ ਤੇ ਆਉਂਦੇ ਆ ਤੇ ਉਹਨਾਂ ਨੂੰ ਕੀ ਇਤਰਾਜ਼ ਹੈ ਇਸ ਗੱਲ ਦਾ? ਥੈਂਕ ਯੂ ਜੀ। ਦੇਖੋ ਇਸ ਤਰ੍ਹਾਂ ਹੈ ਕਿ ਜਿਵੇਂ ਨਿਊਜ਼ ਦੇ ਵਿੱਚ ਵੀ ਗੱਲ ਕੀਤੀ ਹੈ ਕਿ ਖਹਿਰਾ ਸਾਹਿਬ ਦਾ ਜਿਹੜਾ ਇੱਕ ਬਿਆਨ ਸੀਗਾ ਉਹਨਾਂ ਦੇ ਵਾਸਤੇ ਉਹ ਮੁਸ਼ਕਿਲ ਬਣ ਰਿਹਾ। ਜੇ ਮੰਨ ਲਓ ਉਹਨਾਂ ਨੇ ਬਿਆਨ ਦੇ ਵੀ ਦਿੱਤਾ ਸੀਗਾ ਤੇ ਉਹਨਾਂ ਨੂੰ ਉਸ ਗੱਲ ਦੇ ਉੱਤੇ ਉਹਨਾਂ ਨੂੰ ਵੀ ਜਿਹੜਾ ਉਹ ਟਿਕਣਾ ਚਾਹੀਦਾ ਸੀਗਾ। ਹਾਲਾਂਕਿ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਇਹ ਜ਼ਿਆਦਾ ਜਿਹੜਾ ਉਹ ਚਰਚਿਤ ਹੈ, ਉਹ ਸ਼ਾਇਦ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਆਏ ਕਮੈਂਟ ਸੀਗੇ ਜੀ ਉਹਦੇ ਕਰਕੇ ਕੁਛ ਜ਼ਿਆਦਾ ਜਿਹੜਾ ਇਹਨੂੰ ਸੀਰੀਅਸ ਲੈ ਕੇ, ਜਾਂ ਜਿਵੇਂ ਇੱਕ ਅਖਬਾਰ ਦੀ ਸੰਪਾਦਕੀ ਸੀਗੀ ਕਿ ਜਿਹੜੇ ਸੁਖਪਾਲ ਸਿੰਘ ਖਹਿਰਾ ਹੋਰੀ ਨੇ ਉਹਨਾਂ ਨੇ ਨਿਊਜ਼ ਉਹ ਕ੍ਰੀਏਟ ਕਰਦੇ ਨੇ, ਜਦੋਂ ਨਹੀਂ ਹੁੰਦੀ ਤੇ ਫਿਰ ਉਹ ਕੰਟਰੋਵਰਸੀ ਜਿਹੜੀ ਹੈ ਉਹ ਕ੍ਰੀਏਟ ਕਰ ਦਿੰਦੇ ਆ, ਜਿਹਦੇ ਤੋਂ ਮੁਸ਼ਕਲਾਂ ਜਿਹੜੀਆਂ ਉਹ ਖੜੀਆਂ ਹੁੰਦੀਆਂ ਰਹੀਆਂ ਨੇ। ਮੈਂ ਨਿਊਜ਼ ਦੇ ਵਿੱਚ ਵੀ ਗੱਲ ਕੀਤੀ ਵੀ ਐਡੀ ਵੀ ਕੋਈ ਗੱਲ ਵੱਡੀ ਨਹੀਂ ਸੀਗੀ ਜਿੱਡੀ ਇਹ ਬਣਾ ਦਿੱਤੀ, ਐਡੀ ਨਹੀਂ ਕੋਈ ਹੈਗੀ ਜੀ। ਕਿ ਮੰਨ ਲਓ ਜਿਹੜਾ ਇਹ ਰੈਫਰੈਂਡਮ ਹੈ, ਰੈਫਰੈਂਡਮ ਚਲੋ 2020 ਨਾਲ ਜੋੜ ਲਓ, ਨਾ ਵੀ ਜੋੜੋ, ਰੈਫਰੈਂਡਮ ਜਿਹੜਾ ਦੀ ਉਹ ਦੇਖਿਆ ਜਾਵੇ ਤਾਂ ਉਹ ਇੱਕ ਸੰਵਿਧਾਨਕ ਤਰੀਕਾ ਜਿਹੜਾ ਦੀ ਉਹ ਹੋ ਸਕਦਾ। ਕੋਈ ਰਫਲਾਂ ਲੈ ਕੇ ਮਾਰਨ ਵਾਲੀ ਗੱਲ ਤਾਂ ਨਹੀਂ ਹੈਗੀ, ਕੋਈ ਵੱਖਵਾਦ ਵਾਲੀ ਜਿਹੜੀ ਉਹ ਗੱਲ ਨਹੀਂ ਹੈਗੀ। ਰੈਫਰੈਂਡਮ ਤਾਂ ਕਿਵੈਕ ਦੇ ਵਿੱਚ ਵੀ ਹੋਇਆ, ਰੈਫਰੈਂਡਮ ਤਾਂ ਇੰਗਲੈਂਡ ਦੇ ਵਿੱਚ ਵੀ ਪਿਛਲੇ ਦਿਨਾਂ ਦੇ ਵਿੱਚ ਹੋਇਆ, ਆਇਰਲੈਂਡ ਹੈ ਜਿਹੜਾ ਉੱਥੇ ਵੀ ਰੈਫਰੈਂਡਮ ਜਿਹੜਾ ਦੀ ਉਹ ਹੋਇਆ। ਰੈਫਰੈਂਡਮ ਦੇ ਬਾਰੇ ਦੇ ਉੱਤੇ ਤਾਂ ਬਹਿਸ ਜਿਹੜੀ ਉਹ ਹੋ ਸਕਦੀ ਹੈ, ਪਰ ਆਈ ਥਿੰਕ ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਜਿਹੜਾ ਦੀ ਉਹ ਟਾਰਗੇਟ ਮੈਂ ਸਮਝਦਾ ਕੀਤਾ ਗਿਆ, ਥੋੜਾ ਇੰਨਾ ਜ਼ਰੂਰ ਆ ਕਿ ਜੇ ਉਹ ਇੱਕ ਗੱਲ ਦੇ ਉੱਤੇ ਟਿਕੇ ਰਹਿੰਦੇ ਤਾਂ ਸ਼ਾਇਦ ਇਹਨਾਂ ਜਿਹੜਾ ਦੀ ਉਹ ਟਾਰਗੇਟ ਨਾ ਹੁੰਦਾ। ਜਦੋਂ ਇੱਕਦਮ ਇਹਦਾ ਰਿਐਕਸ਼ਨ ਆਇਆ ਮੁੱਖ ਮੰਤਰੀ ਹੋਰਾਂ ਦਾ ਜਿਹੜਾ ਸੀਗਾ ਜੀ ਉਹ ਟਵੀਟ ਆ ਝੱਟ ਦੇਣੀ, ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਬਿਆਨ ਆ ਗਿਆ ਕਿ ਉਹਨਾਂ ਦੇ ਉੱਤੇ ਮਾਮਲਾ ਦਰਜ ਦੇਸ਼ ਧਰੋਹ ਦਾ ਕਰ ਲਿਆ ਜਾਵੇ, ਤੇ ਕੈਪਟਨ ਸਾਹਿਬ ਨੇ ਇਹਨੂੰ ਕੰਡੈਮ ਕਰਤਾ। ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਹੋਰੀ ਜਿਹੜਾ ਜੀ ਉਹ ਇਹਦੇ ਉੱਤੇ ਸਪਸ਼ਟੀਕਰਨ ਦੇਣ। ਸੁਖਪਾਲ ਸਿੰਘ ਖਹਿਰਾ ਹੋਰੀ ਆਪਣੇ ਬਿਆਨ ਤੋਂ ਪਲਟ ਗਏ। ਉਹਨਾਂ ਦਾ ਪਲਟਣਾ ਜਿਹੜਾ ਨਾ ਜੀ ਉਹ ਜ਼ਿਆਦਾ ਮੁਸੀਬਤ ਦਾ ਕਾਰਨ ਬਣਿਆ ਕਿ ਉਹ ਬਹੁਤਿਆਂ ਨੇ ਸਮਝ ਲਿਆ ਕਿ ਹਾਂ ਉਹਨਾਂ ਨੇ ਵਾਕਿਆ ਕੋਈ ਗਲਤ ਬਿਆਨ ਜਿਹੜਾ ਜੀ ਉਹ ਦਿੱਤਾ ਹੋਣਾ, ਜਦੋਂ ਕਿ ਬਿਆਨ ਦੇ ਵਿੱਚ ਕੋਈ ਏਡੀ ਗੱਲ ਨਹੀਂ ਸੀਗੀ। ਉਹਨਾਂ ਦਾ ਪਲਟਣਾ ਜਿਹੜਾ ਜੀ ਉਹ ਮੁਸ਼ਕਲ ਦਾ ਕਾਰਨ ਉਹਨਾਂ ਦੇ ਵਾਸਤੇ ਬਣ ਰਿਹਾ ਜੀ। ਰਾਜ ਕੈਨੇਡਾ ਤੋਂ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਅੱਛਾ ਜੀ, ਇਸੇ ਦਾ ਹੀ ਮੇਰਾ ਇੱਕ ਸਵਾਲ ਹੈ ਜੀ। ਹੁਣੇ ਤੁਸੀਂ ਖਬਰ ਦਿੱਤੀ ਹੈ ਜਿਹੜਾ 30,000 ਕਰੋੜ ਦਾ ਘਪਲਾ ਅਨਾਜ ਦਾ ਹੋਇਆ, ਉਹ ਗੱਲ ਵੱਡੀ ਹੈ ਜਾਂ ਇਹ ਖਹਿਰੇ ਵਾਲੀ ਗੱਲ ਵੱਡੀ ਹੈ? ਉਹ ਹਜੇ ਵੀ ਲੀਡਰ ਦੇ ਲੀਡਰ ਹੀ ਹੈ, ਤੇ ਇਹ ਇੱਕ ਗੱਲ ਕਹਿ ਕੇ ਇੱਕ ਲੀਡਰ ਮਤਲਬ ਕਿ ਮੁਸੀਬਤ ਚ ਪੈ ਜਾਂਦਾ। ਮਤਲਬ ਕਿ ਜਿਹੜਾ ਬੰਦਾ ਸਿਸਟਮ ਦੇ ਵਿੱਚ ਚੱਲਦਾ ਤਾਂ ਉਹ ਸਭ ਕੁਛ ਠੀਕ ਆ, ਉਹਦੇ ਬਾਅਦ ਜਿਹੜਾ ਸਿਸਟਮ ਤੋਂ ਬਾਹਰ ਹੁੰਦਾ, ਜਿਵੇਂ ਸਿੱਧੂ ਸਿਸਟਮ ਤੋਂ ਬਾਹਰ ਕੋਈ ਕੰਮ ਕਰਦਾ ਤਾਂ ਉਹ ਇਹਨਾਂ ਨੂੰ ਆਪਦੀ ਪਾਰਟੀ ਨੂੰ ਹੀ ਨਹੀਂ ਮਨਜ਼ੂਰ। ਪਹਿਲਾ ਮੇਰਾ ਸਵਾਲ ਇਹ ਹੈ। ਦੂਜਾ ਹੈਗਾ ਜਿਹੜੇ ਬਗਰਾੜੀ ਦੇ ਵਿੱਚ ਬੈਠੇ ਆ ਉਹ ਕੁਛ ਕਰ ਸਕਣਗੇ ਜਾਂ ਉਹ ਉਹਨਾਂ ਨੂੰ ਕੋਈ ਲੋਕਾਂ ਦੀ ਹਮਾਇਤ ਮਿਲੀ ਹੈ? ਤੇ ਮੇਰਾ ਤਾਂ ਖਿਆਲ ਨਾ ਤਾਂ ਉਹ ਕੁਛ ਕਰ ਸਕਣਗੇ, ਨਾ ਉਹਨਾਂ ਨੂੰ ਲੋਕਾਂ ਦੀ ਹਮਾਇਤ ਮਿਲੀ ਹੈ। ਤੇ ਇਹ ਬਿਲਕੁਲ ਉਸੇ ਤਰ੍ਹਾਂ ਨਹੀਂ ਵੀ ਜਿਵੇਂ 15 ਦੇ ਵਿੱਚ ਜਦੋਂ ਇਹ ਘਟਨਾਵਾਂ ਵਾਪਰੀਆਂ ਸੀ ਉਦੋਂ ਵੀ ਕਿਸਾਨ ਅੰਦੋਲਨ ਚੱਲਿਆ ਸੀ, ਤੇ ਹੁਣ ਜਦੋਂ ਇਹ ਬੈਠੇ ਆ ਤੇ ਹੁਣ ਵੀ ਕਿਸਾਨ ਅੰਦੋਲਨ ਸੀਗਾ, ਤੇ ਉਧਰੋਂ ਇਹ ਬੈਠ ਗਏ। ਇਹ ਪੁਜਾਰੀ ਕੁਛ ਲੈ ਦੇਣਗੇ ਲੋਕਾਂ ਨੂੰ ਜਾਂ ਬਸ ਐਵੇਂ ਇਹ ਇੱਕ ਡਰਾਮਾ ਹੀ ਕਰ ਰਹੇ ਆ, ਸਰਕਾਰੀ ਆ ਇਹ? ਥੈਂਕ ਯੂ, ਧੰਨਵਾਦ ਜੀ। ਦੇਖੋ ਜਿਹੜੀ ਤਾਂ ਤੁਸੀਂ ਗੱਲ ਕੀਤੀ ਹੈ ਜੀ ਪਹਿਲੀ, ਉਹ ਬਿਲਕੁਲ ਦਰੁਸਤ ਹੈ ਕਿ ਮਸਲਾ ਜਿਹੜਾ ਜੀ ਉਹ 31 ਕਰੋੜ ਰੁਪਈਏ ਵਾਲਾ ਵੱਡਾ ਮਸਲਾ, ਕਿਸਾਨ ਖੁਦਕੁਸ਼ੀਆਂ ਵਾਲਾ ਜਿਹੜਾ ਜੀ ਉਹ ਵੱਡਾ ਮਸਲਾ, ਇਹ ਵੀ ਵੱਡਾ ਕਿ ਜੇ ਤੁਸੀਂ ਕੁਛ ਗਲਤ ਵਾਅਦੇ ਕਰਕੇ, ਝੂਠੇ ਵਾਅਦੇ ਕਰਕੇ ਆ ਗਏ ਤਾਂ ਉਹ ਪੂਰੇ ਜਿਹੜਾ ਜੀ ਉਹ ਕਿਉਂ ਨਹੀਂ ਕੀਤੇ ਜਾ ਰਹੇ। ਇਹਨਾਂ ਮਸਲਿਆਂ ਨੂੰ ਛੱਡ ਕੇ ਜਿਹੜੇ ਜੀ ਦੂਸਰੇ ਮਸਲੇ ਨੇ, ਕਿਉਂਕਿ ਮੁੱਖ ਮੰਤਰੀ ਵੀ ਜਦੋਂ ਜਾਂਦੇ ਨੇ ਸੈਂਟਰ ਦੇ ਵਿੱਚ ਤਾਂ ਉਹ ਇਹੀ ਕਹਿਣ ਤਕਰੀਬਨ ਜਾਂਦੇ ਆ ਕਿ ਪੰਜਾਬ ਦੇ ਵਿੱਚ ਤਾਂ ਪਤਾ ਨਹੀਂ ਕੀ ਹੋ ਜਾਣਾ, ਤੁਰੰਤ ਇਹਦੇ ਵਿੱਚ ਦਖਲ ਜਿਹੜਾ ਜੀ ਉਹ ਨਾ ਦਿੱਤਾ, ਭਾਵ ਕਿ ਇਹ ਧਿਆਨ ਡਾਈਵਰਟ ਕਰਨ ਵਾਲੀਆਂ ਜਿਹੜੀਆਂ ਜੀ ਉਹ ਕੋਸ਼ਿਸ਼ਾਂ ਨੇ। ਆਈ ਥਿੰਕ ਕਿਉਂਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੇ ਤਾਂ ਇਹੋ ਜਿਹੇ ਕੰਮ ਕਰਨੇ ਹੀ ਹੁੰਦੇ ਆ। ਵਿਰੋਧੀ ਧਿਰ ਦੇ ਨੇਤਾ ਦਾ ਇਹ ਰੋਲ ਬਣਦਾ ਸੀਗਾ ਕਿ ਉਹ ਬਿਨਾਂ ਵਜ੍ਹਾ ਦੀ ਇਸ ਤਰ੍ਹਾਂ ਦੀ ਕੰਟਰੋਵਰਸੀ ਦੇ ਵਿੱਚ ਆਪਣੇ ਆਪ ਨੂੰ ਨਾ ਫਸਾਵੇ। ਇਹ ਜ਼ਿੰਮੇਵਾਰੀ ਜਿਹੜੀ ਇਹਦੀ ਵਿਰੋਧੀ ਧਿਰ ਦੇ, ਚਾਹੇ ਕੋਈ ਵੀ ਹੋਵੇ, ਸੁਖਪਾਲ ਸਿੰਘ ਖਹਿਰਾ ਹੋ ਰਹੀ ਹੁਣ ਕੋਈ ਹੋਵੇ, ਉਹਦੀ ਇਹ ਜਿਹੜੀ ਇੱਕ ਰਿਸਪੋਂਸਿਬਿਲਿਟੀ ਬਣਦੀ ਆ
ਕਿ ਉਹ ਅਸਲ ਮੁੱਦੇ ਜਿਹੜੇ ਆ ਜੀ ਉਹਨਾਂ ਨੂੰ ਉਭਾਰਨ ਦੇ ਵਿੱਚ ਯਕੀਨ ਰੱਖੇ, ਸਿਰਫ ਖਬਰਾਂ ਉਭਾਰਨ ਦੇ ਵਿੱਚ ਜਿਹੜਾ ਜੀ ਉਹ ਯਕੀਨ ਨਾ ਕਰੇ। ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਖਬਰਾਂ ਦੇ ਵਿੱਚ ਰਹਿਣ ਦੇ ਵਾਸਤੇ ਇਹ ਜਿਹੜਾ ਜੀ ਬਿਆਨ ਦਿੱਤਾ, ਇਹ ਗੱਲ ਮੰਨਣ ਵਾਲੀ ਹੈ। ਸ਼ਾਇਦ ਉਹਨਾਂ ਨੂੰ ਇਹਦਾ ਹੁਣ ਜਿਹੜੇ ਤੱਤੇ ਸੁਭਾਅ ਵਾਲੇ ਨੇ ਜੀ ਉਹ ਬੜਾ ਚੁੱਕ ਰਹੇ ਆ ਕਿ ਉਹਨਾਂ 'ਚ ਜੀ ਉਹਨਾਂ ਦੇ ਪਿਤਾ ਵਾਲੀ ਛਵੀ ਆ ਗਈ, ਉਹ ਹੋ ਗਿਆ, ਆਹ ਹੋ ਗਿਆ। ਹਾਲਾਂਕਿ ਉਹ ਆਪਣੇ ਬਿਆਨ ਤੋਂ ਤੁਰੰਤ ਜਿਹੜਾ ਜੀ ਉਹ ਪਲਟ ਗਏ, ਜਿਹੜੇ ਉਹਨਾਂ ਨੂੰ ਚੁੱਕ ਵੀ ਰਹੇ ਆ। ਆਈ ਥਿੰਕ ਕਿਤੇ ਨਾ ਕਿਤੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਵੀ ਇਹ ਚਾਹੀਦਾ ਰੋਜ਼ ਪ੍ਰੈਸ ਕਾਨਫਰੰਸ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਗਈ। ਜੇ ਹਫ਼ਤੇ 'ਚ ਇੱਕ ਵੀ ਕਰਦੇ ਆ ਤੇ ਉਹ ਸੋਲਿਡ ਚਾਹੀਦੀ ਆ। ਇੱਕ ਦੂਸਰਾ ਜਿਹੜਾ ਸੋਸ਼ਲ ਮੀਡੀਆ ਜਿਹਦਾ ਉਹ ਅਕਸਰ ਸਹਾਰਾ ਲੈਂਦੇ ਆ, ਫੇਸਬੁੱਕ ਦਾ ਖਾਸ ਤੌਰ ਦੇ ਉੱਤੇ, ਉਹ ਫੇਸਬੁੱਕ ਦੇ ਜਿਹੜਾ ਇਹਨਾਂ ਦੀ ਚੁੰਗਲ ਉਹਦੇ ਵਿੱਚ ਇੱਕ ਕਿਸਮ ਦੇ ਨਾਲ ਫਸ ਕੇ ਜਿਹੜਾ ਜੀ ਉਹ ਜਾਪਦੇ ਆ ਕਿ ਉੱਥੇ ਕਮੈਂਟ ਜਿਹੜੇ ਆ ਜੀ ਉਹ ਕਿਹੋ ਜਿਹੇ ਆ ਰਹੇ ਆ। ਕਮੈਂਟ ਕਰਨ ਵਾਲੇ ਤਾਂ ਮੁੜ ਕੇ ਝੱਟ ਦੇਣੀ, ਦੂਜੇ ਪਾਸੇ ਵੀ ਜਿਹੜਾ ਜੀ ਉਹ ਕਰਨਾ ਸ਼ੁਰੂ ਕਰ ਦਿੰਦੇ ਆ। ਫੇਸਬੁੱਕ ਸਾਰਾ ਕੁਛ ਨਹੀਂ ਗੀ, ਇਹ ਉਹਨਾਂ ਨੂੰ ਜਿਹੜਾ ਸਮਝਣਾ ਚਾਹੀਦਾ, ਉਹਨਾਂ ਦੀ ਰਿਸਪੋਂਸਿਬਿਲਿਟੀ ਬਹੁਤ ਵੱਡੀ ਆ ਇੱਕ ਵਿਰੋਧੀ ਧਿਰ ਦੇ ਨੇਤਾ ਦੀ। ਉਹਨਾਂ ਨੂੰ ਉਲਝਾਉਣ ਦੇ ਯਤਨ ਹੋਣਗੇ, ਜੇ ਉਹ ਆਪ ਹੀ ਉਲਝਣਾ ਚਾਹੁੰਦੇ ਆ ਤਾਂ ਫਿਰ ਰਿਸਪੋਂਸਿਬਿਲਿਟੀ ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਬਣ ਜਾਂਦੀ ਹੈ। ਦੂਜਾ ਸਵਾਲ ਜਿਹੜਾ ਤੁਸੀਂ ਕੀਤਾ, ਬਿਲਕੁਲ ਇਹ ਤਾਰਾਂ ਕਿਤੇ ਨਾ ਕਿਤੇ ਉਸ ਮਾਮਲੇ ਦੇ ਵਿੱਚ ਤਾਂ ਜਿਹੜਾ ਜੀ ਉਹ ਜੁੜਦੀਆਂ ਨੇ ਜਾ ਕੇ। ਔਰ ਖਾਸ ਤੌਰ ਦੇ ਉੱਤੇ ਜਿਵੇਂ ਬਲਜੀਤ ਸਿੰਘ ਦਾਦੂਵਾਲ ਹੋਰਾਂ ਦੀ ਮੀਟਿੰਗ ਹੋ ਜਾਣੀ, ਜਾਂ 3 ਸਾਲ ਪੁਲਿਸ ਦੀ ਸਰਗਰਮੀ ਠੱਪ ਰਹਿਣੀ ਤੇ ਇੱਕਦਮ ਫਿਰ ਜਿਹੜਾ ਜੀ ਇਸ ਸਰਗਰਮੀ ਦੇ ਉੱਤੇ ਆ ਜਾਣਾ ਜੀ। 3 ਸਾਲ ਪੁਲਿਸ ਕੋਲੇ ਕਿਹੜੀ ਲੀਡ ਨਹੀਂ ਸੀ ਹੈਗੀ ਜਿਹੜੀ ਹੁਣ ਆ ਗਈ, ਤੇ ਮਹਿੰਦਰਪਾਲ ਸਿੰਘ ਬਿੱਟੂ ਤੇ ਦੂਜੇ ਤੀਜੇ ਜਿਹੜੇ ਜੀ ਉਹ ਚੁੱਕੇ ਗਏ। ਇੱਕ ਦੂਜਾ ਜਿਹੜਾ ਇੰਨਾ ਕੁਛ ਜਿਸ ਲੈਵਲ ਦੇ ਉੱਤੇ ਚਲੇ ਜਾਣਾ ਕਿ ਜਿਹੜਾ ਪੁੱਟ ਪਟਈਆ ਵੀ ਹੋ ਜਾਣਾ ਕਿ ਕਿੱਥੇ ਦੱਬਿਆ ਗਿਆ ਸੀਗਾ, ਉਹ ਫੇਰ ਦੱਬ ਕਿਉਂ ਦਿੱਤਾ ਗਿਆ ਜੀ? ਫਿਰ ਇਹ ਕਿਉਂ ਕਿਹਾ ਗਿਆ ਕਿ ਡਰੇਨ ਦੇ ਵਿੱਚ ਸੁੱਟ ਦਿੱਤੇ ਸੀ, ਜਦੋਂ ਕਿ ਪਹਿਲਾਂ ਇਹ ਖਬਰ ਆ ਰਹੀ ਸੀ ਕਿ ਪੱਟਿਆ ਵੀ ਗਿਆ ਇੱਕ ਜਗ੍ਹਾ ਤੋਂ, ਉਹ ਦੱਬੇ ਹੋਏ ਸੀਗੇ ਕਿਸੇ ਜਗ੍ਹਾ ਤੇ ਹੁਣ ਅੱਜ ਬੜਾ ਕੁਛ ਨਿਰਭਰ ਕਰੂਗਾ ਜੀ ਜਿਹੜਾ ਅਦਾਲਤ ਦੇ ਵਿੱਚ। ਬਾਕੀ ਮੈਨੂੰ ਨਹੀਂ ਜਿਹੜਾ ਦੀ ਲੱਗਦਾ ਜਾਪਦਾ ਕਿ ਇਹਦੇ ਵਿੱਚੋਂ ਬਹੁਤਾ ਕੁਛ ਜਿਹੜਾ ਦੀ ਉਹ ਪ੍ਰਾਪਤ ਕੀਤਾ ਜਾ ਸਕੂਗਾ। ਇਹ ਸਿਆਸਤ ਆ, ਇਹ ਇੱਕ ਧੜਾ ਉਭਾਰਨ ਦੇ ਯਤਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੰਭਾਵੀ ਰੂਪ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਸਬੰਧ ਦੇ ਵਿੱਚ। ਔਰ ਹਾਂ, ਇੱਕ ਗੱਲ ਜ਼ਰੂਰ ਹੈ ਜੀ, ਹਰ ਇਨਸਾਫ ਪਸੰਦ ਵਿਅਕਤੀ ਦੁਨੀਆ 'ਚ ਕਿਤੇ ਵੀ ਬੈਠਾ ਹੋਵੇ ਉਹ ਇਹ ਚਾਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਜਿਹੜੇ ਲੋਕ ਜ਼ਿੰਮੇਵਾਰ ਸੀ ਉਹ ਸਾਹਮਣੇ ਆਉਣ। ਔਰ ਦੂਸਰਾ ਜਿਹੜਾ ਜੀ ਜਿਹੜੇ ਲੁਕਵੇਂ ਚਿਹਰੇ ਆ ਜਿਨ੍ਹਾਂ ਨੇ ਇਹਨਾਂ ਨੂੰ ਉਦੋਂ ਪ੍ਰੋਟੈਕਟ ਕੀਤਾ, ਉਹ ਜਿਹੜੇ ਜੀ ਉਹ ਸਾਹਮਣੇ ਆਉਣ। ਹੁਣ ਅਜੇ ਤੱਕ ਇੱਕ ਵੱਡਾ ਸਵਾਲ ਜਿਹੜਾ ਇਹੀ ਬਣਿਆ ਹੋਇਆ ਕਿ ਜਿਸ ਦਿਨ ਇਹ ਬੜੀ ਤੇਜ਼ ਹੋ ਗਈ ਸੀ ਸਾਰੀ ਕਾਰਵਾਈ, ਉਸ ਦਿਨ ਬਾਦਲ ਪਿੰਡ ਦੇ ਵਿੱਚ ਤੁਰੰਤ ਮੀਟਿੰਗ ਕਿਉਂ ਹੋਈ? ਹੈਲੀਕਾਪਟਰ ਦੇ ਉੱਤੇ ਨੇਤਾ ਜਿਹੜੇ ਸੀ ਉਹ ਕਿਉਂ ਸੱਦੇ ਗਏ? ਉਸ ਮੀਟਿੰਗ ਤੋਂ ਬਾਅਦ ਫਿਰ ਅੱਗੋਂ ਅਗਲੇ ਦਿਨ ਆਉਂਦਾ ਜਦੋਂ ਇਹ ਕਾਰਵਾਈ ਜਿਹੜੀ ਹੈ ਜੀ ਉਹ ਠੰਡੇ ਬਸਤੇ 'ਚ ਹੌਲੀ ਹੌਲੀ ਪੈਣਾ ਜਿਹੜਾ ਉਹ ਸਟਾਰਟ ਹੋ ਜਾਂਦੀ ਹੈ। ਕੀ ਇਹ ਚੀਜ਼ਾਂ ਕਿਤੇ ਨਾ ਕਿਤੇ ਜੁੜੀਆਂ ਹੋਈਆਂ ਨੇ? ਇਹ ਸਾਰੇ ਕੁਝ ਸਵਾਲ ਨੇ ਜਿਹੜੇ ਕਿ ਤੁਹਾਡੇ ਸਵਾਲ ਦਾ ਜਿਹੜਾ ਜੀ ਉਹ ਜਵਾਬ ਹੈ ਵੀ ਕੀ ਇਹਦਾ ਕੁਝ ਨਿਕਲ ਆਊਗਾ ਸਾਹਮਣੇ ਜਾਂ ਨਹੀਂ। ਰਾਜ ਮੰਡਿਕਾ ਤੋਂ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਬਾਈਬਲ, ਸਤਿ ਸ਼੍ਰੀ ਅਕਾਲ ਬਾਈ ਜੀ। ਮੇਰਾ ਕੁਐਸਚਨ ਤਾਂ ਪਹਿਲਾਂ ਤਾਂ ਇੱਕ ਮਾੜਾ ਜਿਹਾ ਦੱਸ ਦਿਓ ਜ਼ਰੂਰ ਕਿ ਇੱਕ ਤਾਂ ਆਨੰਦਪੁਰ ਸਾਹਿਬ ਤੋਂ ਚੋਣ ਲੜੀ ਸੀ ਤੇ ਮੁੜ ਕੇ ਮਜੀਠੀਆ ਉਹਨਾਂ ਦੇ ਨਾਲ ਮੈਦਾਨ ਚ ਉਤਰੇ ਸੀਗੇ ਸ਼ਾਇਦ ਮੇਰੇ ਨਾਂ ਜੇ ਪੂਰਾ ਭੁਲੇਖਾ ਨਹੀਂ ਤਾਂ ਉਹ, ਤੇ ਦੂਸਰਾ ਜਿਹੜੇ ਪੱਤਰਕਾਰ ਸੀਗੇ ਜੁੱਤੀ ਸੁੱਟਣ ਵਾਲੇ, ਉਹ ਮੁੜ ਕੇ ਰੜ ਕੇ ਨਹੀਂ ਪਾਰਟੀ 'ਚ ਹੈਗੇ ਆ ਜਾਂ ਨਹੀਂ ਹੈਗੇ। ਤੇ ਸਵਾਲ ਮੇਰਾ ਇਹ ਆ ਜੀ, ਅੱਗੇ ਮੇਰੇ ਖਿਆਲ ਸਾਲ ਤੋਂ ਉੱਪਰ ਹੋ ਗਿਆ ਟਾਈਮ, 1.5 ਸਾਲ ਹੋ ਗਿਆ ਤੁਸੀਂ ਖਬਰ ਦਿੱਤੀ ਏਡਜ਼ ਡਿਜ਼ੀਜ਼ ਆ ਜਿਹੜੇ ਉਹ ਜਾਂ ਤਾਂ ਤੁਸੀਂ 1,55 ਕਿਹਾ ਸੀ ਜਾਂ 65% ਬਾਕੀ ਨਾਲੋਂ ਜ਼ਿਆਦਾ ਅੰਮ੍ਰਿਤਸਰ ਦੇ ਵਿੱਚ ਦੱਸਿਆ ਸੀ। ਤੇ ਗੁਰਾਂ ਦੀ ਧਰਤੀ ਆ, ਐਡਾ ਪਵਿੱਤਰ ਉੱਤੇ ਹੋਵੇ, ਐਡੀ ਕਹਿ ਲਓ ਵੀ ਸਾਰਾ ਕੁਛ ਸ਼੍ਰੋਮਣੀ ਕਮੇਟੀ ਜਿਹੜਾ ਧੁਰਾ ਸਿੱਖੀ ਦਾ ਉੱਥੇ ਆਪਾਂ ਕਹੀਏ ਜਿੰਨੇ ਵੀ ਲਫ਼ਜ਼ ਲਾਈ ਚੱਲੀਏ ਵੱਡੇ ਵੱਡੇ ਕਰਕੇ, ਉਹ ਸਾਰੇ ਹੀ ਸਤਿਕਾਰਯੋਗ ਵੀ ਆ ਤੇ ਚਲੋ ਲੱਗਣੇ ਵੀ ਚਾਹੀਦੇ, ਉਹੀ ਦੇ ਨਾਲ ਜੁੜਦੇ ਆ। ਤੇ ਜਿਹੜੀ ਵੋਟ ਆਉਣੀ ਦੂਜੇ ਨੰਬਰ ਤੇ ਆ ਗਿਆ, ਇਹ ਬੜਾ ਦੁੱਖ ਵਾਲੀ ਖਬਰ ਆ ਤੇ ਬੜਾ ਮਨ ਉਦਾਸ ਵੀ ਕੀਤਾ ਕਿ ਬਜ਼ੁਰਗਾਂ ਦੀ ਉਨੀ ਕੁ ਬੇਕਦਰੀ ਹੋਈ ਤੋਂ ਬਾਅਦ ਦੂਜਾ ਨੰਬਰ ਆ ਗਿਆ। ਤੇ ਇਹ ਸਾਰਾ ਕੁਝ ਹੋ ਰਿਹਾ ਤੇ ਕਮ ਸੇ ਕਮ ਸ਼੍ਰੋਮਣੀ ਵਾਲੇ ਜਿਹੜੇ ਆ ਉਹ 4 ਨੋਟ ਜੇਬ 'ਚ ਘੱਟ ਪਾ ਲੈਣ, ਉਧਰ ਦੂਏ ਪਾਸੇ ਬਜ਼ੁਰਗਾਂ ਦਾ ਐਸਾ ਸਥਾਨ ਹੀ ਬਣਾ ਦੇਣ ਕਿ ਜਿੱਥੇ ਉਹ ਮਾੜਾ ਮੋਟਾ ਸਾਂਭੇ ਜਾਣ। ਪਰ ਪੰਜਾਬ ਦੇ ਵਿੱਚ ਬਜ਼ੁਰਗਾਂ ਦਾ ਸਥਾਨ ਬਣਨਾ ਵੀ ਗਲਤ ਹੈ ਮੇਰੇ ਦੇਖਣ ਤਾਂ, ਬਣਨਾ ਤਾਂ ਨਹੀਂ ਚਾਹੀਦਾ। ਪਰ ਚਲੋ ਜੇ ਹੁਣ ਇਹ ਕੰਮ ਹੋ ਹੀ ਰਿਹਾ, ਧੱਕੇ ਪੈ ਹੀ ਰਹੇ ਆ, ਤੇ ਕਮ ਸੇ ਕਮ ਉਹਨਾਂ ਨੂੰ ਸਾਂਭਣ ਦਾ ਤਾਂ ਕੋਈ ਜੁਗਾੜ ਹੋਣਾ ਚਾਹੀਦਾ ਜੀ। ਥੈਂਕ ਯੂ ਜੀ। ਹਿੰਮਤ ਸਿੰਘ ਸ਼ੇਰਗਿੱਲ ਹੋਰੀ ਹੈਗੇ ਆ ਪਾਰਟੀ ਦੇ ਵਿੱਚ, ਵੈਸੇ ਸਰਗਰਮ ਕਿਤੇ ਨਜ਼ਰ ਨਹੀਂ ਆਉਂਦੇ। ਜਰਨੈਲ ਸਿੰਘ ਹੋਰੀ ਮੁੱਖ ਮੰਤਰੀ ਬਣਨ ਦੇ ਚਾਹਵਾਨ ਸੀਗੇ ਪੰਜਾਬ ਦੇ, ਆਏ ਵੀ ਇਸੇ ਆਸ ਦੇ ਵਿੱਚ ਹੀ ਸੀਗੇ। ਆਪਣੀ ਸੀਟ ਤੋਂ ਅਸਤੀਫਾ ਦੇ ਕੇ ਉਹ ਸੀਟ ਮੁੜ ਕੇ ਉਹਨਾਂ ਨੂੰ ਨਹੀਂ ਜਿਹੜਾ ਦੀ ਉਹ ਮਿਲੀ, ਇਸ ਕਰਕੇ ਨਾ ਮੁੱਖ ਮੰਤਰੀ ਬਣੇ
ਤੇ ਨਾ ਉਹਨਾਂ ਦੇ ਕੋਲੇ ਆਪਣੀ ਸੀਟ ਰਹੀ। ਇਸ ਕਰਕੇ ਉਹਨਾਂ ਦੀਆਂ ਸਰਗਰਮੀਆਂ ਆਪੇ ਹੀ ਕਹਿ ਲਓ ਤੁਸੀਂ ਜਿਹੜੀਆਂ ਠੱਪ ਹੋ ਗਈਆਂ। ਜਰਨੈਲ ਸਿੰਘ ਹੋਰਾਂ ਦੀਆਂ ਮੁੱਖ ਮੰਤਰੀ ਬਣਨ ਦੇ ਵਾਸਤੇ ਜਿੰਨੇ ਕੁ ਸਰਗਰਮ ਸੀਗੇ, ਅੱਧੀ ਦਰਜਨ ਦੇ ਕਰੀਬ, ਉਹ ਸਾਰੇ ਦੇ ਸਾਰੇ ਹੀ ਚੁੱਪ ਨੇ। ਇੱਕ ਦੀ ਗੱਲ ਨਹੀਂ, ਸਾਰੇ ਹੀ ਚੁੱਪ ਨੇ, ਉਹਨਾਂ 'ਚ ਕੋਈ ਨਹੀਂ ਬੋਲਦਾ। ਦੂਜੀ ਗੱਲ ਜਿਹੜੀ ਤੁਸੀਂ ਆਖੀ ਜੀ, ਐਕਚੁਅਲੀ ਹਾਂ ਇਹ ਦੇ ਸੰਬੰਧੀ ਜਿਹੜੀ ਰਿਪੋਰਟ ਆਈ ਸੀ ਔਰ ਜਿਹੜੀ ਬਜ਼ੁਰਗਾਂ ਵਾਲੀ ਰਿਪੋਰਟ ਹੈ ਉਹ ਵੀ ਪਿਛਲੇ ਦਿਨਾਂ ਦੇ ਵਿੱਚ ਮੈਂ ਸਾਂਝੀ ਕੀਤੀ ਕਿ ਅੰਮ੍ਰਿਤਸਰ ਜਿਹੜਾ ਜੀ ਉਹ ਉਹਨਾਂ ਪ੍ਰਮੁੱਖ ਸ਼ਹਿਰਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਵਿੱਚ ਬੇਕਦਰੀ ਜਿਹੜੀ ਹੈ ਉਹ ਬਜ਼ੁਰਗਾਂ ਦੀ ਹੁੰਦੀ ਹੈ, ਪਿਓ ਦੀ। ਔਰ ਕਰਨ ਵਾਲੇ ਜਿਹੜੇ ਨੇ ਉਹ ਪੁੱਤ ਨੇ ਪਹਿਲੇ ਨੰਬਰ ਤੇ। ਦੂਜੇ ਨੰਬਰ ਦੇ ਉੱਤੇ ਜਿਹੜੀਆਂ ਜੀ ਉਹ ਨੂੰਹਾਂ ਨੇ। ਪਹਿਲੇ ਨੰਬਰ ਤੇ ਪੁੱਤ ਜਿਹੜੇ ਜੀ ਹੈਗੇ ਜਿਹੜੇ ਬੇਕਦਰੀ ਉਹਨਾਂ ਦੀ ਬਜ਼ੁਰਗਾਂ ਦੀ ਕਰਦੇ ਆ ਹੈਗੇ ਆ ਜੀ ਬਣੇ ਹੋਏ ਕੁਝ ਜਿਹੜੇ, ਪਰ ਬਹੁਤ ਥੋੜੇ ਨੇ। ਇਹ ਗੱਲ ਤੁਹਾਡੀ ਠੀਕ ਹੈ ਕਿ ਇੱਥੇ ਹੋਣੇ ਤਾਂ ਨਹੀਂ ਚਾਹੀਦੇ, ਪਰ ਸਮਾਂ ਜਿਹੜਾ ਜੀ ਉਹ ਬਦਲ ਰਿਹਾ। ਜਿਹੜੀ ਏਡਸ ਦੀ ਗੱਲ ਹੈ ਜਾਂ ਜਿਹੜੀ ਬੇਕਦਰੀ ਵਾਲੀ ਗੱਲ ਹੈ, ਮੈਂ ਇਹਨੂੰ ਡਰੱਗ ਦੇ ਨਾਲ ਰਿਲੇਟਡ ਜਿਹੜਾ ਜੀ ਉਹ ਜ਼ਰੂਰ ਕਰਦਾ, ਕਿਉਂਕਿ ਜਿਹੜੀ ਏਡਸ ਹੈ, ਆਪਾਂ ਜਦੋਂ ਏਡਸ ਦਾ ਜ਼ਿਕਰ ਆਉਂਦਾ ਇੱਕਦਮ ਜਿਹੜਾ ਜੀ ਉਹ ਇੱਕੋ ਆਪਾਂ ਤਰੀਕਾ ਸਮਝਦੇ ਹਾਂ ਕਿ ਸ਼ਾਇਦ ਇਹ ਜਿਹੜਾ ਜੀ ਜਿਹੜਾ ਸੈਕਸ ਹੈ ਉਹ ਹੈ, ਪਰ ਉਹਦੇ ਤੋਂ ਬਿਨਾਂ ਜਿਹੜੀ ਪੰਜਾਬ ਦੇ ਵਿੱਚ ਜ਼ਿਆਦਾ ਏਡਸ ਜਿਹੜੀ ਫੈਲ ਰਹੀ ਹੈ ਉਹ ਇੰਜੈਕਟ ਜਿਹੜਾ ਕੀਤੀ ਜਾਂਦੀ ਹੈ ਡਰੱਗ, ਉਹਦੇ ਤੋਂ ਫੈਲ ਰਹੀ ਹੈ। ਇੱਕ ਸੂਈ ਕਈ ਜਾਣੇ ਜਿਹੜੇ ਆ ਜੀ ਉਹ ਵਰਤਦੇ ਆ। ਇੱਕ ਤਾਂ ਉਹ ਫੈਲਣ ਦਾ ਰੀਜ਼ਨ ਹੈ, ਜੇਲ੍ਹ ਦੇ ਵਿੱਚ ਬਹੁਤ ਸਾਰੇ ਕੈਦੀ ਨੇ ਜਿਨ੍ਹਾਂ ਨੂੰ ਏਡਸ ਹੈ, ਉਹ ਉੱਥੇ ਵੀ ਫੈਲਣ ਦਾ ਇਹ ਇੰਜੈਕਟ ਕਰਨਾ ਹੀ ਇੱਕ ਜਿਹੜਾ ਜੀ ਉਹ ਪ੍ਰਮੁੱਖ ਰੀਜ਼ਨ ਹੈ। ਦੂਜਾ ਜਿਹੜਾ ਨਸ਼ੇੜੀ ਨੇ ਉਹ, ਕਿਉਂਕਿ ਸਭ ਨੂੰ ਪਤਾ ਜੇ ਤੁਸੀਂ ਗੱਲ ਕਰਦੇ ਹੋ ਪਵਿੱਤਰ ਧਰਤੀ ਹੈ ਉਹ, ਪਰ ਸਭ ਤੋਂ ਵੱਧ ਡਰੱਗ ਦਾ ਅਸਰ ਵੀ ਉਸ ਏਰੀਏ ਦੇ ਵਿੱਚ ਹੈ ਜੀ। ਤੋ ਉਹ ਵੀ ਜਿਹੜੇ ਨੇ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜਾ ਨਸ਼ੇੜੀ ਆ ਉਹਨੂੰ ਇੱਕ ਡੋਜ਼ ਚਾਹੀਦੀ ਹੁੰਦੀ, ਉਹਦੇ ਵਾਸਤੇ ਉਹ ਇਹ ਨਹੀਂ ਪਰਵਾਹ ਕਰਦਾ ਕਿ ਉਹਦੇ ਸਾਹਮਣੇ ਕੌਣ ਆਉਂਦਾ ਹੈ, ਉਹ ਉਹਦੇ ਨਾਲ ਕਿਹੋ ਜਿਹਾ ਵਿਹਾਰ ਜਿਹੜਾ ਜੀ ਉਹ ਕਰੂਗਾ। ਪੇਰੈਂਟਸ ਦੇ ਨਾਲ ਵੀ ਜਿਹੜਾ ਜੀ ਇਹੋ ਜਿਹਾ ਵਿਹਾਰ ਹੋਣ ਦਾ ਜਾਂ ਪਿਛਲੇ ਸਾਲਾਂ ਦੇ ਦੌਰਾਨ ਇਹ ਪਰਸੈਂਟੇਜ ਜਿਹੜੀ ਦੀ ਵਧਣ ਦਾ ਇੱਕ ਰੀਜ਼ਨ ਪੁੱਤਾਂ ਦਾ ਡਰੱਗੀ ਹੋਣਾ ਜਿਹੜਾ ਜੀ ਹੈ। ਇਹ ਡਰੱਗ ਦੇ ਇੰਪੈਕਟ ਨੇ ਜਿਹੜੇ ਹੁਣ ਨਜ਼ਰ ਆ ਰਹੇ ਨੇ। ਸ਼ਾਇਦ ਜੇ ਆਉਂਦੇ ਸਮੇਂ ਦੇ ਦੌਰਾਨ ਇਹ ਇਦੋਂ ਵੀ ਜ਼ਿਆਦਾ ਹੋਰ ਗੰਭੀਰ ਹੋਣਗੇ। ਇਹ ਉਹੀ ਧਰਤੀ ਹੈ ਜੀ ਜਿੱਥੋਂ ਰੋਜ਼ ਕੋਈ ਨਾ ਕੋਈ ਖਬਰ ਆਉਂਦੀ ਹੈ ਕਿ ਅੱਜ ਇੱਕ ਨੌਜਵਾਨ ਤੁਰ ਗਿਆ ਓਵਰਡੋਜ਼ ਦੇ ਨਾਲ। ਜਿਹੜਾ ਜੀ ਧਰਤੀ ਦੇ ਨਾਲ ਕੋਈ ਫਰਕ ਜਿਹੜਾ ਜੀ ਉਹ ਨਹੀਂ ਪੈਂਦਾ। ਬਾਕੀ ਜਿੱਥੋਂ ਜਿਹੜੀ ਗੱਲ ਕਰਦੇ ਹੋ ਕਿ ਉਹਨਾਂ ਤੋਂ ਕੋਈ ਆਸ ਹੈ, ਮੈਨੂੰ ਨਹੀਂ ਲੱਗਦਾ ਜੀ ਕਿ ਕੋਈ ਇਸ ਕਿਸਮ ਦੀ ਆਸ ਹੈ ਕਿ ਉਹ ਇਸ ਮਾਮਲੇ ਦੇ ਉੱਤੇ ਸੋਚਣਗੇ। ਉਹਨਾਂ ਦੇ ਕੋਲੇ ਸੋਚਣ ਦੇ ਵਾਸਤੇ ਫਿਲਮਾਂ ਨੇ ਤੇ ਜਾਂ ਡਰਾਮੇ ਨੇ ਜਿਹੜੇ ਟੀਵੀ ਦੇ ਉੱਤੇ ਜਿਹੜਾ ਵੀ ਆਉਂਦੇ ਆ, ਉਸ ਪਾਸੇ ਤੋਂ ਜਥੇਦਾਰਾਂ ਨੂੰ ਘੱਟ ਵੇਲ ਮਿਲਦਾ ਜੀ। ਅੱਗੇ ਸਾਡੇ ਨਾਲ ਜੁੜੇ ਨੇ ਲਖਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਪੱਲੂਪਾਲ ਨੂੰ ਵੀ ਪਹਿਲਾਂ ਜਿੱਦਾਂ ਆਪਣੇ ਪੰਜਾਬੀ ਦੇ ਦੀ ਗੱਲ ਕਰਦੇ, ਪਹਿਲਾਂ ਵੀ ਇਹ ਪੰਜਾਬ ਸੀ ਤਾਂ ਆਪਾਂ ਇਹ ਕਾਹਦੋਂ ਪੰਜਾਬੀ ਦੇ ਦੀ ਮੰਗ ਰੱਖੀ ਵੀ ਆਪਾਂ ਗੇਮ ਕੀਤਾ ਕੀ ਆਪਾਂ ਨੂੰ ਫਾਇਦਾ ਹੋਇਆ, ਤੇ ਜੇ ਆਪਾਂ ਇਕੱਠੇ ਸਟੇਟਾਂ ਇਕੱਠੀਆਂ ਦੀਆਂ ਤਾਂ ਉਹਦਾ ਆਪਾਂ ਨੂੰ ਕੀ ਨੁਕਸਾਨ ਹੋਣਾ? ਫਾਇਦਾ ਹੀ ਫਾਇਦਾ ਸੀਗਾ ਜੀ, ਨੁਕਸਾਨ ਹੋ ਹੀ ਨਹੀਂ ਸਕਦਾ ਸੀਗਾ। ਤੁਸੀਂ 13 ਲਾ ਲਓ ਜੀ ਪੰਜਾਬ ਦੀਆਂ, 8 ਲਾ ਲਓ ਜੀ ਹਰਿਆਣੇ ਦੀਆਂ, 21 ਤੇ 5 ਜਾਂ 4 ਨੇ ਜੀ ਹਿਮਾਚਲ ਤੋਂ। ਜਦੋਂ ਇੰਨੀਆਂ ਸੀਟਾਂ ਹੁੰਦੀਆਂ ਲੋਕ ਸਭਾ ਦੀਆਂ ਤੇ ਇਹ ਮੈਕਸੀਮਮ ਚਾਂਸ ਸੀਗੇ ਕੋਈ ਪੰਜਾਬੀ ਜਿਹੜਾ ਬਾਰ-ਬਾਰ ਉਹ ਪ੍ਰਾਈਮ ਮਿਨਿਸਟਰ ਦੇ ਅਹੁਦੇ ਦਾ ਉਮੀਦਵਾਰ ਵੀ ਹੁੰਦਾ ਇੱਕ, ਜੇ ਤੁਸੀਂ ਸੈਂਟਰ ਦੀ ਸਰਕਾਰ ਦਾ ਲਾਉਣਾ ਹੋਵੇ। ਸਭ ਤੋਂ ਵੱਡਾ ਇੰਪੈਕਟ ਜਿਹੜਾ ਜੀ ਉਹ ਪੰਜਾਬ ਦਾ ਅਰਥਚਾਰਾ ਤੰਦਰੁਸਤ ਹੁੰਦਾ। ਇਹਦਾ ਜਵਾਬ ਤਾਂ ਅਕਾਲੀ ਨਾ ਦੇ ਸਕਦੇ ਕਿ ਉਹਨਾਂ ਨੇ ਪੰਜਾਬੀ ਸੂਬੀ ਕਿਉਂ ਬਣਾ ਲਈ। ਇਹ ਫਰੀਦਾਬਾਦ ਤੱਕ ਪੰਜਾਬ ਸੀਗਾ ਜੀ, ਫਰੀਦਾਬਾਦ ਦੀ ਇੰਡਸਟਰੀ ਤੇ ਗੁੜਗਾਉਂ ਦੀ ਇੰਡਸਟਰੀ, ਦੋ ਜਗ੍ਹਾ ਤੋਂ ਹਰਿਆਣਾ ਜਿਹੜਾ ਜੀ ਉਹ ਵੱਧ ਫੁੱਲ ਰਿਹਾ, ਜਿਹੜਾ ਪੈਸਾ ਉਹਨਾਂ ਨੂੰ ਆ ਰਿਹਾ। ਅੱਜ ਕਿਉਂ ਸਾਰੇ ਖਿਡਾਰੀ ਭੱਜਦੇ ਆ ਹਰਿਆਣੇ ਵੱਲ ਨੂੰ? ਹਰਿਆਣੇ ਦੇ ਕੋਲੇ ਤਾਂ ਕਦੀ ਤਨਖਾਹਾਂ ਦੇਣ ਦੇ ਵਿੱਚ ਕਮੀ ਨਹੀਂ ਆਈ, ਇੰਡਸਟਰੀ ਉੱਥੇ ਸੀ। ਹਿਮਾਚਲ ਟੂਰਿਜ਼ਮ ਜਿਹੜਾ ਜੀ ਉਹ ਸਾਰੇ ਦਾ ਸਾਰਾ ਉੱਥੇ ਸੀਗਾ। ਜਦੋਂ ਜਿਨ੍ਹਾਂ ਨੇ ਮੋਰਚਾ ਹੀ ਇਸ ਗੱਲ ਦੇ ਵਾਸਤੇ ਲਾਇਆ ਵੀ ਇਹ ਕੱਟ ਕੇ ਨਾਲੋਂ ਸਾਡੇ ਸੁੱਟੋ, ਸਾਨੂੰ ਤਾਂ ਇੰਨਾ ਕੀ ਜਿਹੜਾ ਜੀ ਉਹ ਚਾਹੀਦਾ, ਉਹ ਆਪਣੀਆਂ ਗੱਡੀਆਂ ਦੀ ਖਾਤਰ ਸੀਗਾ। ਨੁਕਸਾਨ ਤਾਂ ਇਹਦਾ ਹੈ ਹੀ ਨਹੀਂ ਸੀਗਾ ਜੀ, ਫਾਇਦਾ ਹੀ ਫਾਇਦਾ ਸੀਗਾ। ਪੰਜਾਬ ਜਿਹੜਾ ਜੀ ਉਹ ਸਟਰੋਂਗ ਹੁੰਦਾ, ਪਰ ਇਹ ਲੋਕ ਉਹ ਚਾਲਾਂ ਤਾਂ ਸਮਝੇ ਹੀ ਨਾ, ਜਾਂ ਇਹ ਉਹਨਾਂ ਦੇ ਹੱਥ ਟੁੱਕ ਕੇ ਬਣ ਗਏ ਜਿਨ੍ਹਾਂ ਨੇ ਪੰਜਾਬ ਨੂੰ ਕਮਜ਼ੋਰ ਕਰਨਾ ਚਾਹਿਆ। ਕਿ ਪੰਜਾਬ ਨੂੰ, ਕਿਉਂਕਿ ਜੇ 47 ਦੀ ਵੰਡ ਦਾ ਆਪਾਂ ਜ਼ਿਕਰ ਕਰੀਏ, ਉਦੋਂ ਵੀ ਬ੍ਰਿਟਿਸ਼ ਜਿਹੜੇ ਸੀ ਉਹਨਾਂ ਨੇ ਪੰਜਾਬ ਨੂੰ ਵੰਡਿਆ, ਵਿਚਾਲਿਓ ਰੱਖ ਕੇ ਚੀਰਿਆ ਕਿ ਜੁਝਾਰੂ ਲੋਕ ਇਹ ਨੇ, ਵੱਢ ਕੇ ਰੱਖਤਾ, ਅੱਧ ਕਰਤਾ, ਮੁੜ ਕੇ ਸਾਡੇ ਆਪਣਿਆਂ ਨੇ ਇਹਦੇ 3 ਟੋਟੇ ਜਿਹੜੇ ਸੀਗੇ ਜੀ ਉਹ ਕਰਵਾ ਲਏ। ਭੋਰਾ ਚਿੜੀ ਦੇ ਪਹੁੰਚੇ ਜਿੰਨਾ ਜਿਹੜਾ ਜੀ ਉਹ ਪੰਜਾਬ ਰਹਿ ਗਿਆ। ਅੱਜ ਜਿਹੜਾ ਅਰਥਚਾਰੇ ਦੇ ਨਾਲ ਜੂਝ ਰਿਹਾ ਉਹਦਾ ਕਿਤੇ ਨਾ ਕਿਤੇ ਰੀਜ਼ਨ ਜਿਹੜਾ ਜੀ ਇਹ ਸੂਬੀ ਬਣਨਾ ਸੀਗਾ। ਸੂਬਾ ਹੁੰਦਾ ਤੇ ਸ਼ਾਇਦ ਇੰਨਾ ਜਿਹੜਾ ਜੀ ਉਹ ਜੂਝਣਾ ਨਾ ਪੈਂਦਾ। ਇੰਨੇ ਮੰਦੇ ਹਾਲਾਤਾਂ ਦੇ ਵਿੱਚੋਂ ਅਸੀਂ ਨਾ ਪੋਲੀਟੀਕਲੀ ਤੌਰ ਦੇ ਉੱਤੇ ਕਮਜ਼ੋਰ ਹੁੰਦੇ, ਨਾ
ਚਾਰੇ ਦੇ ਤੌਰ ਦੇ ਉੱਤੇ ਕਮਜ਼ੋਰ ਹੁੰਦੇ ਜੇ ਸੂਬੇ ਜਿਹੜੇ ਜੀ ਇਕੱਠੇ ਰਹਿੰਦੇ, ਕਮ ਸੇ ਕਮ ਇਹ ਮੋਰਚਾ ਲਾ ਕੇ ਇਹਨੂੰ ਛੋਟਾ ਨਾ ਕਰਦੇ। ਬਿੰਦਰ ਤੋਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਪੰਨੂ ਸਾਹਿਬ ਪਿਛਲੇ ਵੀਕ ਤੁਸੀਂ ਆਏ ਨਹੀਂ ਤੇ ਸਵਾਲ ਬੜੇ ਜਮਾ ਹੋ ਜਾਂਦੇ ਆ। ਗੱਲ ਭਾਜੀ ਇਸ ਤਰ੍ਹਾਂ ਵੀ ਜਿਹੜਾ ਬੰਦਾ ਸਿੱਖਾਂ ਦੇ ਹੱਕ 'ਚ ਬੋਲੂਗਾ ਨਾ ਉਹ ਪੰਜਾਬ 'ਚ ਜਿੱਤ ਨਹੀਂ ਸਕਦਾ। ਜੇ ਪੋਲੀਟੀਸ਼ਨ ਦੇ ਵਿੱਚ ਆਉਣਾ ਤੁਸੀਂ, ਜਿਹੜਾ ਦੋਵਾਂ ਧਿਰਾਂ ਦੇ ਮਤਲਬ ਵਿਚਕਾਰ ਬੋਲੂਗਾ ਨਾ ਸਾਂਝਾ ਕੋਈ ਵੀ ਮਤਲਬ ਬਿਆਨ ਲੈ ਲਓ, ਉਹ ਜਿੱਤ ਸਕਦਾ ਪੰਜਾਬ ਦੇ ਵਿੱਚ। ਉਹਦਾ ਕਰਕੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਨਾ ਉਹ ਤੋਂ ਪੋਲੀਟੀਸ਼ਨ ਥੋੜ੍ਹੀ ਜਿਹੀ ਸਿੱਖਣੀ ਚਾਹੀਦੀ ਆ, ਭਾਵੇਂ ਉਹ ਚੰਗਾ ਸੀ ਜਾਂ ਮਾੜਾ ਸੀ। ਥੋੜ੍ਹੇ ਜਿਹੇ ਪੋਲੀਟੀਸ਼ਨ ਦੇ ਹਿਸਾਬ ਨਾਲ ਬਿਆਨ ਦੇਣੇ ਚਾਹੀਦੇ ਆ ਤਾਂ ਕਿ ਤੁਹਾਨੂੰ ਮੁੜ ਕੇ ਸ਼ਰਮਸ਼ਾਰ ਨਾ ਹੋਣਾ ਪਵੇ। ਮੈਂ ਕਿਹਾ ਜਾਂ ਨਹੀਂ ਕਿਹਾ ਉਹ ਗੱਲਾਂ ਮਤਲਬ ਬਾਅਦ ਦੀਆਂ ਹੋ ਜਾਂਦੀਆਂ। ਜੇ ਹੁਣ ਸਿੱਖਾਂ ਦੇ ਹੱਕ ਦੇ ਵਿੱਚ ਕਾਫੀ ਚੀਜ਼ਾਂ ਬੋਲ ਜਾਂਦਾ ਵਾ ਖਹਿਰਾ ਜਿਹੜਾ, ਪਰ ਪੋਲੀਟੀਸ਼ਨ ਦੇ ਹਿਸਾਬ ਨਾਲ ਉਹ ਬਿਆਨ ਜਿਹੜੇ ਆ ਨਾ ਮਤਲਬ ਸਹੀ ਨਹੀਂ, ਉਹ ਇੱਕ ਤਰਫਾ ਹੋ ਜਾਂਦੇ ਆ, ਸਿੱਖਾਂ ਦੇ ਹੱਕ 'ਚ ਹੋ ਜਾਂਦੇ ਆ। ਤੇ ਜੇ ਉਹਨੇ 2020 ਦੇ ਵਿੱਚ ਬਿਆਨ ਦਿੱਤਾ ਨਾ ਉਹਦੇ ਹੱਕ 'ਚ, ਉੱਥੇ ਉਹਨੂੰ ਸਟੈਂਡ ਲੈ ਲੈਣਾ ਚਾਹੀਦਾ। ਚਲੋ ਸਿੱਖਾਂ ਦੇ ਹੱਕ 'ਚ ਤਾਂ ਜਾਊਗਾ ਹੀ ਨਾ ਉਹ ਸਟੈਂਡ, ਚਲੋ ਹਿੰਦੂਆਂ ਦੇ ਹੱਕ 'ਚ ਭਾਵੇਂ ਉਹ ਨਹੀਂ ਜਾਂਦਾ। ਕੇਜਰੀਵਾਲ ਜਿੰਨਾ ਚਿਰ ਇਹ ਗੱਲਾਂ ਕਲੀਅਰ ਨਹੀਂ ਕਰਦਾ ਪੰਜਾਬ 'ਚੋਂ ਮੇਰੇ ਹਿਸਾਬ ਨਾਲ ਕਦੀ ਨਹੀਂ ਜਿੱਤ ਸਕਦਾ ਉਹ। ਇਹ ਦੋਵੇਂ ਗੱਲਾਂ ਨੂੰ ਸਟੈਂਡ ਕਰਨਾ ਚਾਹੀਦਾ। ਇੱਕ ਤਾਂ ਪਾਣੀਆਂ ਦਾ ਮਸਲਾ ਵੀ ਪੰਜਾਬ ਨੂੰ ਦਿੱਤਾ ਜਾਣਾ ਚਾਹੀਦਾ ਉਹਨਾਂ ਦਾ ਰਿਪੇਰੀਅਨ ਹੱਕ, ਜਾਂ ਨਹੀਂ ਦਿੱਤਾ ਜਾਣਾ ਚਾਹੀਦਾ। ਜੇ ਤਾਂ ਉਹ ਸਿੱਖਾਂ ਦੇ ਹੱਕ 'ਚ ਖੜਦਾ ਫੇਰ ਨਹੀਂ ਉਹ ਜਿੱਤ ਸਕਦਾ। ਜੇ ਉਹ ਦੋਨਾਂ ਧਿਰਾਂ ਨੂੰ ਪੈਰਲਲ ਲੈ ਕੇ ਕੋਈ ਵਿੱਚੋਂ ਸੋਲੂਸ਼ਨ ਕੱਢਦਾ ਫੇਰ ਉਹ ਪੰਜਾਬ ਦੇ ਵਿੱਚ ਉਹਦੇ ਪੈਰ ਲੱਗ ਸਕਦੇ ਆ। ਪਰ ਮੇਰੀ ਮੇਨ ਅੱਜ ਤੁਹਾਨੂੰ ਸਵਾਲ ਪੁੱਛਣ ਦਾ ਕਾਰਨ ਇਹ ਆ ਵੀ ਜਿਹੜੇ RSS ਵਾਲੇ ਆ ਵੇਖੋ ਕਿਵੇਂ ਦੰਡ ਦਾਮ ਸਾਮ ਭੇਦ ਵਰਤਦੇ ਆ। ਅਸਫਾ ਦੇ ਮਸਲਾ ਮੈਂ ਸ਼ੁਰੂ ਕਰੂੰਗਾ। ਅਸਫਾ ਜਿਹੜੀ 8 ਸਾਲ ਦੀ ਕੁੜੀ ਸੀ ਉਹਨੂੰ ਕਿਵੇਂ ਪਹਿਲਾਂ ਉਹਨਾਂ ਦੰਡ ਦਿੱਤਾ ਕੁੜੀ ਨੂੰ, ਫਿਰ ਦਾਮ ਵੇਖੋ ਪੈਸੇ ਨਾਲ ਉਹ ਪੁਲਿਸ ਵਾਲੇ ਜਿਹੜੇ 2 ਸੀ ਉਹਨਾਂ ਨੇ ਉਹਦੇ ਮਤਲਬ ਜਿਹੜੇ ਸੀ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। 4 ਲੱਖ ਰੁਪਈਆ ਲੈ ਕੇ ਉਹਦੇ ਸਾਰੇ ਕੱਪੜੇ ਜਿੱਦਾਂ ਧੋ ਦਿੱਤੇ ਤੇ ਪਰ ਉਹ ਮੁੜ ਕੇ ਬਾਅਦ ਦੇ ਵਿੱਚ ਫੜੇ ਗਏ। ਫਿਰ ਤੀਸਰੇ ਨੰਬਰ ਤੇ ਆਉਂਦਾ ਇਹ ਸਾਮ ਪਦਮਾ ਵਕੀਲ ਤੇ ਸ਼ਿਵਤਾਂਬਰੀ ਜਿਹੜੀ ਪੁਲਿਸ ਵਾਲੀ ਸੀ, ਉਹਨਾਂ ਨੂੰ ਵੀ ਇਹਨਾਂ ਨੇ ਪਿਆਰ ਨਾਲ ਕਿਹਾ ਵੀ ਤੁਸੀਂ ਹਿੰਦੂ ਜੇ, ਤੁਸੀਂ ਕਿਉਂ ਉਹਦਾ ਮੁਸਲਮਾਨਾਂ ਦਾ ਕੇਸ ਲੜਨ ਲੱਗੇ ਜੇ ਜਿੱਦਾਂ। ਤੇ ਉਹ ਪਦਮਾ ਵੀ ਆਪਣੇ ਸਟੈਂਡ ਤੇ ਪੂਰੀ ਰਹੀ ਵਕੀਲ ਆ ਵੀ ਮੈਂ ਤਾਂ ਇਹ ਕੇਸ ਲੜੂੰਗੀ ਮੇਰੀ ਡਿਊਟੀ ਆ। ਤੇ ਜਿਹੜੀ ਪੁਲਿਸ ਵਾਲੀ ਸੀ ਸ਼ਿਵਤਾਂਬਰੀ ਉਹ ਵੀ ਕਹਿੰਦੀ ਵੀ ਮੈਂ ਪੁਲਿਸ ਦਾ ਬਿਆਨ ਬਿਲਕੁਲ ਮਤਲਬ ਪੁਲਿਸ ਦਾ ਹੱਕ 'ਚ ਲੜੂੰਗੀ, ਮੈਨੂੰ ਇਹ ਡਜ਼ ਨਾਟ ਮੈਟਰ ਮੈਂ ਹਿੰਦੂ ਆ ਜਾਂ ਨਹੀਂ। ਚੌਥਾ ਆ ਜਾਂਦਾ ਜੀ ਭੇਦ ਹੁਣ ਜਿਹੜਾ ਹੈਲੋ ਮੇਰੇ ਖਿਆਲ ਦੇ ਵਿੱਚ ਉਹਨਾਂ ਦਾ ਹੱਥ ਲੱਗ ਗਿਆ ਜੀ। ਪੰਨਾ ਜੀ ਉਹਨਾਂ ਨੇ ਆਪਣੇ ਕਮੈਂਟ ਜਿਹੜੇ ਦਿੱਤੇ, ਸਵਾਲ ਤਾਂ ਵੈਸੇ ਨਹੀਂ ਮੈਨੂੰ ਜੀ ਸਵਾਲ ਠੀਕ ਹੈ। ਹਰਦਿਆਲ ਸਿੰਘ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 2 ਸਵਾਲ ਪੁੱਛਣੇ ਜੋ ਪੰਜਾਬ ਨਾਲ ਰਿਲੇਟਡ ਨੇ, ਬਹੁਤ ਚਿਰ ਦੇ ਦਿੱਲੀ ਹਾਈ ਕੋਰਟ 'ਚ ਪਏ ਨੇ, ਉਹਨਾਂ ਬਾਰੇ ਕੀ ਹੈ ਹੁਣ ਮਾੜੀ ਪ੍ਰੋਗਰੈਸ? ਇੱਕ ਤਾਂ ਹੈ ਆਪਣੇ ਮਾਸਟਰ ਬਲਵੰਤ ਸਿੰਘ ਖੇੜਾ ਨੇ ਸ਼੍ਰੋਮਣੀ ਕਮੇਟੀ ਤੇ ਕੇਸ ਕੀਤਾ ਹੋਇਆ ਸੀ, ਡੂਅਲ ਇਹਨਾਂ ਨੇ ਰੱਖਿਆ ਹੋਇਆ ਸੰਵਿਧਾਨ। ਇੱਕ ਹੈਗਾ ਜੀ ਵੀ ਉਹਦਾ ਆਪਣੇ ਸਮੇਧ ਸੈਣੀ ਦਾ ਜਿਹੜਾ ਉਹਦੇ ਰਿਸ਼ਤੇਦਾਰ ਸੀਗੇ ਸੈਣੀ ਮੋਟਰ ਦੇ ਲੁਧਿਆਣੇ ਵਾਲੇ ਜਿਹੜੇ ਮਾਰੇ ਸੀਗੇ, ਵੀ ਉਸ ਕੇਸ ਬਾਰੇ ਵੀ ਇਹਨਾਂ ਤੋਂ ਪਤਾ ਕਰਨਾ ਚਾਹੁੰਦਾ। ਮੈਂ ਚਾਹੁੰਦਾ ਵੀ ਅੱਜ ਜਿੰਨੇ ਸਰੋਤੇ ਨੇ ਜਦੋਂ ਇਹ ਛੋਟਾ ਕੇਸ ਆਪਣੇ ਫੋਨ ਕਰਿਆ ਕਰਨ, ਸਵਾਲ ਤੇ ਕਹਾਣੀਆਂ ਘੱਟ ਪਾਇਆ ਕਰਨ। ਥੈਂਕ ਯੂ ਜੀ। ਜਿਹੜੇ ਬਲਵੰਤ ਸਿੰਘ ਖੇੜਾ ਹੋਰਾਂ ਵਾਲਾ ਸਵਾਲ ਤੁਸੀਂ ਕੀਤਾ ਜੀ, ਇਹਦਾ ਪਿਛਲੇ ਦਿਨੀ ਹੁਸ਼ਿਆਰਪੁਰ ਦੀ ਅਦਾਲਤ ਦੇ ਵਿੱਚ ਵੀ ਜਿਹੜੀ ਹੈ ਜੀ ਉਹ ਸੁਣਵਾਈ ਹੋਈ ਹੈ ਔਰ ਅਕਾਲੀ ਦਲ ਨੇ ਆਪਣਾ ਪੱਖ ਜਿਹੜਾ ਜੀ ਪੇਸ਼ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਜੀ, ਉਹਨਾਂ ਨੇ ਅਕਾਲੀ ਦਲ ਜਿਹੜਾ ਜੀ ਉਹਦੇ ਉੱਤੇ ਕੇਸ ਕੀਤਾ ਕਿ ਇਹਦੇ ਕੋਲੇ 2 ਸੰਵਿਧਾਨ ਹੈ। ਜਦੋਂ ਇਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨੀ ਹੁੰਦੀ ਹੈ ਤਾਂ ਉਦੋਂ ਇਹ ਸੰਵਿਧਾਨ ਵਰਤਦੇ ਆ ਜੀ ਅਸੀਂ ਧਾਰਮਿਕ ਜਥੇਬੰਦੀਆਂ। ਜਦੋਂ ਇਹਨਾਂ ਨੇ ਦੂਸਰੀਆਂ ਚੋਣਾਂ ਜਿਹੜੀਆਂ ਜੀ ਉਹ ਲੜਨੀਆਂ ਹੁੰਦੀਆਂ ਨੇ ਲੋਕ ਸਭਾ ਵਿਧਾਨ ਸਭਾ ਦੀਆਂ, ਤੇ ਉਦੋਂ ਇਹ ਇੱਕ ਸੰਵਿਧਾਨ ਦੂਸਰਾ ਜਿਹੜਾ ਜੀ ਉਹ ਵਰਤਦੇ ਆ ਕਿ ਅਸੀਂ ਇੱਕ ਧਰਮ ਨਿਰਪੱਖ ਪਾਰਟੀ ਹੈ, ਕਿਉਂਕਿ ਧਾਰਮਿਕ ਪਾਰਟੀ ਭਾਰਤ ਦੀਆਂ ਸੰਵਿਧਾਨ ਦੇ ਮੁਤਾਬਿਕ ਭਾਰਤੀ ਸੰਵਿਧਾਨ ਦੇ ਮੁਤਾਬਿਕ ਚੋਣਾਂ ਨਹੀਂ ਲੜ ਸਕਦੀ। ਉਦੋਂ ਫਿਰ ਜਿਹੜਾ ਜੀ ਇਹ ਕਹਿ ਦਿੰਦੇ ਆ ਕਿ ਸਾਡੇ ਜਿਹੜਾ ਜੀ ਅਸੀਂ ਇੱਕ ਧਰਮ ਨਿਰਪੱਖ ਪਾਰਟੀ ਹਾਂ। ਇਹ ਮਾਮਲਾ ਅਜੇ ਵੀ ਸੁਣਵਾਈ ਦੇ ਅਧੀਨ ਹੈ। ਕਿੰਨੀ ਦੇਰ ਲੱਗੂਗੀ ਇਹ ਕੁਛ ਨਹੀਂ ਪਤਾ ਜੀ। ਸਮੇਧ ਸਿੰਘ ਸੈਣੀ ਹੋਰਾਂ ਵਾਲਾ ਜਿਹੜਾ ਮਾਮਲਾ ਉਹ ਵੀ ਉਸੇ ਤਰੀਕੇ ਦੇ ਨਾਲ ਤੁਸੀਂ ਕਹਿ ਲਓ ਕਿ ਅਜੇ ਲਾਈਨ 'ਚ ਹੀ ਲੱਗਿਆ ਹੋਇਆ ਸੁਣਵਾਈ ਦੇ। ਕਿੰਨਾ ਚਿਰ ਲੱਗਦਾ ਕੁਛ ਨਹੀਂ ਜਿਹੜਾ ਜੀ ਉਹ ਪਤਾ। ਅਦਾਲਤੀ ਤੁਹਾਨੂੰ ਪਤਾ ਹੀ ਹੈ ਜੀ ਬੰਦੇ ਬਿਰਖ ਹੋ ਜਾਂਦੇ ਜੀ। ਅਵਤਾਰ ਸਿੰਘ ਜੀ। ਹਾਂ ਸਰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੇਰਾ ਸਵਾਲ ਹੈ ਜੀ ਵੀ ਦਿੱਲੀ ਕੇਜਰੀਵਾਲ ਦੇ ਚ ਸਤੀਸ਼ ਕੁਮਾਰ ਸਾਰੀ ਅਪੋਜੀਸ਼ਨ ਉਹਦੀ ਸਪੋਰਟ ਤੇ ਆ, ਪਰ ਉੱਥੇ ਕਾਂਗਰਸ ਜਿਹੜੀ ਆ ਉਹ BJP ਦੀ ਸਪੋਰਟ ਕਰ ਰਹੀ ਆ, ਤੇ ਕੀ ਇਹ ਕਾਂਗਰਸ ਅਪੋਜੀਸ਼ਨ ਨੂੰ ਸਾਰਿਆਂ ਨੂੰ ਨਾਲ ਲੈ ਕੇ ਤੁਰ ਸਕਦੀ ਹੈ ਜਦੋਂ ਕਿ ਇਹ ਪਹਿਲਾਂ ਹੀ BJP BT? ਦੇਖੋ ਇਹ ਸਵਾਲ ਬਹੁਤ ਵਾਜਬ ਹੈ ਤੁਹਾਡਾ।
ਇੱਕ ਤਾਂ ਦੇਖੋ ਨਿਤਿਸ਼ ਕੁਮਾਰ ਹੋਰੀ ਤਾਂ ਨਹੀਂ ਆਏ ਸਪੋਰਟ ਦੇ ਵਿੱਚ, ਪਰ ਬਾਕੀ ਜਿਹੜੇ ਜੀ ਕੁਛ ਰਾਜਾਂ ਦੇ ਮੁੱਖ ਮੰਤਰੀ ਜਿਹਦੇ ਵਿੱਚ ਜਿਹੜਾ ਆਂਧਰਾ ਪ੍ਰਦੇਸ਼ ਵਾਲੇ ਤੇ ਜਿਹੜੇ ਦੂਸਰੇ ਨੇ ਕੁਛ ਉਹ ਜ਼ਰੂਰ ਆਏ ਨੇ। ਮਮਤਾ ਬੈਨਰਜੀ ਹੋਰੀ ਆਏ ਨੇ। ਉੱਥੇ ਜਿਹੜੀ ਕਾਂਗਰਸ ਹੈ ਕਮ ਸੇ ਕਮ ਉਹਨੂੰ ਇਸ ਚੀਜ਼ ਨੂੰ ਪਲੇਟਫਾਰਮ ਦੇ ਤੌਰ ਦੇ ਉੱਤੇ ਵਰਤਣ ਦੇਣਾ ਚਾਹੀਦਾ ਸੀ। ਕਾਂਗਰਸ ਨੂੰ ਇੱਥੇ ਚੁੱਪ ਜਿਹੜੀ ਉਹ ਵੱਟ ਲੈਣੀ ਚਾਹੀਦੀ ਸੀ। ਚਲੋ ਕਿਉਂਕਿ ਉਹਨਾਂ ਨੂੰ ਪਤਾ ਕਿ ਉਹ ਕੇਜਰੀਵਾਲ ਦੇ ਹੱਕ ਦੇ ਵਿੱਚ ਨਹੀਂ ਬੋਲ ਸਕਦੇ ਓਪਨਲੀ, ਕਿਸੇ ਵੀ ਹਾਲਤ ਦੇ ਵਿੱਚ ਨਹੀਂ, ਉਹਨਾਂ ਨੂੰ ਹਾਰ ਨਹੀਂ ਨਾ ਭੁੱਲਦੀ ਆਪਣੀ। ਔਰ ਜਿਹੜੀਆਂ ਜਦੋਂ ਖਾਸ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਨਿਵਾਸ ਵੱਲ ਨੂੰ ਜਿਹੜਾ ਮਾਰਚ ਹੋਇਆ ਉਹਦੇ ਵਿੱਚ CPM ਦੇ ਆਗੂ ਵੀ ਜਿਹੜਾ ਜੀ ਉਹ ਬੋਲੇ ਨੇ। ਤਾਂ ਇਹ ਪਲੇਟਫਾਰਮ ਇੱਕ ਕਿਸਮ ਦੇ ਨਾਲ ਬਿਲਡ ਜਿਹੜਾ ਜੀ ਉਹ ਹੋ ਰਿਹਾ ਸੀਗਾ ਇਹਦੀ ਆੜ ਦੇ ਵਿੱਚ। ਕਾਂਗਰਸ ਇਹਦਾ ਪਾਰਟ ਨਹੀਂ ਬਣੀ। ਇਹ ਬਹੁਤ ਵੱਡਾ ਸਵਾਲ ਜਿਹੜਾ ਜੀ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਰਹੂਗਾ। ਕਾਂਗਰਸ ਨੂੰ ਪਹਿਲਾਂ ਆਪਣੇ ਦਿਮਾਗ ਦੇ ਵਿੱਚੋਂ ਇਹ ਭੁਲੇਖਾ ਕੱਢਣਾ ਪਊਗਾ ਕਿ ਉਹ ਸਭ ਤੋਂ ਵੱਡੀ ਪਾਰਟੀ ਨਹੀਂ ਹੈ ਇਸ ਵੇਲੇ। ਇਸ ਵੇਲੇ ਜਿਹੜੀ ਖੇਤਰੀ ਰਾਜਨੀਤੀ ਹੈ, ਜਿਹੜੀਆਂ ਰੀਜਨਲ ਪਾਰਟੀਜ਼ ਨੇ, ਉਹਨਾਂ ਦਾ ਬੋਲਬਾਲਾ ਤਾਂ ਵਧਿਆ। ਚਾਹੇ ਉਹ ਲਾਲੂ ਪ੍ਰਸਾਦ ਯਾਦਵ ਹੋਰਾਂ ਵਾਲੀ ਪਾਰਟੀ ਜਿਹੜੀ ਹੈ ਜੀ ਬਿਹਾਰ ਦੇ ਵਿੱਚ ਹੋਵੇ, ਉੱਤਰ ਪ੍ਰਦੇਸ਼ ਦੇ ਵਿੱਚ ਮੁਲਾਇਮ ਸਿੰਘ ਯਾਦਵ ਦੀ ਪਾਰਟੀ ਹੋਵੇ ਜਿਹਦਾ ਬਸਪਾ ਦੇ ਨਾਲ ਗੱਠਜੋੜ ਹੈ, ਤੇ ਇੱਕ ਕਰਨਾਟਕ ਵਾਲਾ ਮਾਮਲਾ ਆਪਾਂ ਹੁਣੇ ਜਿਹੜਾ ਜੀ ਉਹ ਦੇਖ ਕੇ ਹਟੇ ਆ ਕਿ ਕਿਸ ਤਰੀਕੇ ਦੇ ਨਾਲ ਹੋਇਆ। ਰੀਜਨਲ ਪਾਰਟੀਜ਼ ਜਿਹੜੀਆਂ ਨੇ ਉਹਨਾਂ ਦੀ ਮਹੱਤਤਾ ਜ਼ਿਆਦੀ ਆ। ਜੇ ਕਾਂਗਰਸ ਦੇ ਦਿਮਾਗ ਦੇ ਵਿੱਚ ਇਹ ਵਹਿਮ ਹੈ ਕਿ ਉਹਨੇ ਭਾਰਤੀ ਜਨਤਾ ਪਾਰਟੀ ਨੂੰ ਪਟਕਣੀ ਦੇ ਕੇ ਤੇ ਖੁਦ ਆਪਣੇ ਤੌਰ ਦੇ ਆਪਣੇ ਬਲਬੂਤੇ ਜਿਹੜੀ ਹੈ ਜੀ ਉਹ ਕੇਂਦਰ ਦੇ ਵਿੱਚ ਸਰਕਾਰ ਬਣਾ ਲੈਣੀ ਆ, ਤੇ ਇਹ ਮੰਗੇਰੀ ਲਾਲ ਦੇ ਸੁਪਨੇ ਹਾਲ ਦੀ ਘੜੀ ਜਿਹੜਾ ਹੋ ਸਕਦੇ ਆ। ਲੱਗਦਾ ਇਉਂ ਆ ਕਿ ਇਹ ਓਵਰ ਕੌਨਫੀਡੈਂਸ ਦੇ ਵਿੱਚ ਜਿਹੜਾ ਜੀ ਉਹ ਜਿਹੜੀ ਕਾਂਗਰਸ ਆ ਉਹ ਜਾ ਰਹੀ ਹੈ। ਦਿੱਲੀ ਵਾਲੇ ਮਸਲੇ ਦੇ ਉੱਤੇ ਬੇਸ਼ੱਕ ਇਹਨੂੰ ਕੋਈ ਇਸ ਪੁਆਇੰਟ ਆਫ ਵਿਊ ਨਾਲ ਲੈਂਦਾ ਹੋਵੇ ਕਿ IAS ਦੀ ਹੜਤਾਲ ਵਾਲਾ ਮਸਲਾ ਹੈ, ਨਹੀਂ, ਇਹ 19 ਦੇ ਵਾਸਤੇ ਹੀ ਇੱਕ ਕਿਸਮ ਦੀ ਤਿਆਰੀ ਆ। ਕੇਂਦਰ ਦੀ ਸਰਕਾਰ ਨੂੰ ਜਿਸ ਤਰੀਕੇ ਦੇ ਨਾਲ ਘੇਰਿਆ ਪਿਛਲੇ 8 ਦਿਨਾਂ ਦੇ ਦੌਰਾਨ, ਜਿਹੜਾ ਇਹ ਉੱਥੇ ਇਹਨਾਂ ਨੇ ਜਾ ਕੇ ਜਿਹੜਾ ਬੈਠ ਗਏ ਨੇ ਰੋਸ ਮੁਜ਼ਾਹਰੇ ਦੇ ਉੱਤੇ, ਉਹਨੇ ਕਿਤੇ ਨਾ ਕਿਤੇ ਇੱਕ ਗਲੇ ਦੀ ਹੱਡੀ ਤਾਂ ਜਿਹੜੀ ਉਹ ਕੇਂਦਰ ਦੀ ਸਰਕਾਰ ਦੀ ਬਣ ਗਿਆ। ਉਹ ਨਹੀਂ ਬਿਆਨ ਦੇ ਰਹੇ, ਪ੍ਰਧਾਨ ਮੰਤਰੀ ਨਹੀਂ ਬੋਲ ਰਹੇ, ਦੂਜੇ ਨਹੀਂ ਦੇ ਰਹੇ, ਇਹ ਉਹਨਾਂ ਦੀ ਮਜਬੂਰੀ ਆ। ਉਹਨਾਂ ਨੂੰ ਪਤਾ ਕਿ ਜੇ ਬਿਆਨ ਦੇ ਦਿੱਤਾ ਤੇ ਇਹ ਸਮਝ ਲਓ ਕਿ ਇਸ ਚੀਜ਼ ਨੂੰ ਬੂਸਟ ਮਿਲ ਗਈ। ਕਾਂਗਰਸ ਨੂੰ ਇਸ ਮਸਲੇ ਦੇ ਉੱਤੇ ਚੁੱਪ ਰਹਿਣਾ ਚਾਹੀਦਾ ਸੀਗਾ, ਪਰ ਉਹਨੇ ਲਗਾਤਾਰ ਜਿਹੜੀ ਹੈ ਜੀ ਉਹ ਕੇਜਰੀਵਾਲ ਦੀ ਵਿਰੋਧਤਾ ਕਰਕੇ ਇੱਕ ਕਿਸਮ ਦੇ ਨਾਲ ਜਿਹੜਾ ਇਹ ਮਾਹੌਲ ਤਿਆਰ ਹੋ ਰਿਹਾ ਸੀ ਵਿਰੋਧੀ ਧਿਰਾਂ ਦਾ, ਉਹਨੂੰ ਢਾਹ ਲਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਹੈ। ਆਈ ਥਿੰਕ ਇਹ ਓਵਰ ਕੌਨਫੀਡੈਂਟ ਹੈ ਕਾਂਗਰਸ ਦਾ ਜਿਹੜਾ ਜੀ, ਉਹਨੂੰ ਇਹ ਲੱਗਦਾ ਕਿ ਪਤਾ ਨਹੀਂ ਉਹਨੇ ਆਪਣੇ ਤੌਰ ਦੇ ਉੱਤੇ ਸਾਰਾ ਕੁਝ ਪਲਟ ਦੇਣਾ, ਇਹ ਪੋਸੀਬਲ ਨਹੀਂ ਹੈ। ਦਰਸ਼ਨ ਸਿੰਘ ਜੀ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ, ਮੈਂ ਦੁਬਾਰਾ ਆਇਆ ਜੀ, ਮਾਫ ਕਰਨਾ ਜੀ। ਇੱਕ ਪੰਨੂ ਸਾਹਿਬ ਜਿਹੜਾ ਇਹ ਬਲਵੀਰ ਸਿੰਘ ਦੇ ਨਾਲ ਆਪਣੇ ਖਹਿਰੇ ਦਾ ਪਹਿਲਾਂ ਤੋਂ ਹੀ ਅੰਕੜਾ ਠੀਕ ਨਹੀਂ ਬੈਠਾ, ਤੇ ਖਹਿਰੇ ਨੇ ਬਿਆਨਬਾਜ਼ੀ ਕੀਤੀ ਸੀ, ਕਹਿੰਦਾ ਸੀਗਾ ਵੀ ਇਹ ਸੈਂਟਰ ਵੱਲੋਂ ਥਾਪੇ ਗਏ ਆ ਤੇ ਵੀ ਇਹ ਪੰਜਾਬ ਦੀ ਸਲਾਹ ਦੇ ਨਾਲ ਨਹੀਂ ਬਣਾਏ ਗਏ। ਇਸ ਕਰਕੇ ਜਿਹੜਾ ਬਲਵੀਰ ਸਿੰਘ ਆ ਉਹ ਤਾਂ ਉਲਟ ਬੋਲ ਹੀ ਰਿਹਾ, ਤੇ ਮਤਲਬ ਉਹਨੇ ਆਪਣੀ ਜਿਹੜੀ ਹੈਗੀ ਆ ਹੁਣ ਜਿਵੇਂ ਟਾਈਮ ਮਿਲ ਗਿਆ ਉਹਨੂੰ, ਤੇ ਉਹਨੇ ਇਸ ਕਰਕੇ ਵੀ ਇਹ ਹਾਂਜੀ। ਸਵਾਲ ਕੀ ਹੈ ਤੁਹਾਡਾ ਦਰਸ਼ਨ ਸਿੰਘ ਜੀ? ਇਹੀ ਆ ਜੀ ਵੀ ਇੱਕ ਤਾਂ ਵੀ ਉਹ ਵੀ ਬਲਵੀਰ ਸਿੰਘ ਦੇ ਨਾਲ ਵੀ ਆ ਜਿਹੜਾ ਇਹਦਾ ਵੀ ਉਹਦਾ ਕੀ ਜਿਹੜਾ ਸਟੈਂਡ ਆ ਸਹੀ ਹੈ। ਦੂਜੇ ਨੰਬਰ ਤੇ ਜਿਹੜਾ ਭਗਵੰਤ ਮਾਨ ਚੁੱਪ ਹੈ ਜੀ, ਉਹ ਕਿਉਂ ਚੁੱਪ ਹੈ? ਉਹ ਕੋਈ ਇਸ ਦੇ ਬਾਰੇ ਕੁਛ ਨਹੀਂ ਕਹਿ ਰਿਹਾ, ਤੇ ਉਹਦੀ ਜਿਹੜੀ ਪ੍ਰਧਾਨਗੀ ਬਾਰੇ ਹੁਣ ਕੀ ਬਣਿਆ, ਕੋਈ ਹੱਲ ਹੋਊਗਾ ਜਾਂ ਨਹੀਂ ਹੋਊਗਾ? ਠੀਕ, ਥੈਂਕ ਯੂ ਜੀ। ਪਾਰਟੀ ਇਸ ਮਸਲੇ ਦੇ ਉੱਤੇ ਤਾਂ ਅਜੇ ਕੋਈ ਬਿਆਨ ਜਿਹੜਾ ਜੀ ਪਾਰਟੀ ਕਹਿੰਦੀ ਆ ਉਹ ਪ੍ਰਧਾਨ ਹੈਗੇ, ਉਹ ਕਹਿੰਦਾ ਮੈਂ ਪ੍ਰਧਾਨ ਨਹੀਂ। ਇੱਥੇ ਇੱਕ ਕਹਾਣੀ ਜਿਹੜੀ ਆ ਜੀ ਉਹ ਖੜੀ ਆ। ਹੁਣ ਦੇਖੋ ਜਿਹੜੀ ਹਾਈ ਕਮਾਂਡ ਆ ਉਹਨੇ ਬਲਬੀਰ ਸਿੰਘ ਹੋਰਾਂ ਨੂੰ ਜਿਹੜਾ ਸੀਗਾ ਜੀ ਉਹ ਬਣਾਇਆ ਡਿਪਟੀ ਜਿਹੜਾ ਜੀ ਡਿਪਟੀ ਪ੍ਰੈਜ਼ੀਡੈਂਟ ਜਾਂ ਕੋ ਕਨਵੀਨਰ, ਜਿਹੜਾ ਕਨਵੀਨਰ ਇਸ਼ੂ, ਕਿਉਂਕਿ ਪਾਰਟੀ ਪੰਜਾਬ ਪਾਰਟੀ ਦਾ ਜਿਹੜੀ ਆਮ ਆਦਮੀ ਪਾਰਟੀ ਦੇ ਪੰਜਾਬ ਇਕਾਈ ਆ ਉਹਦਾ ਕਹਿਣਾ ਸੀਗਾ ਕਿ ਕਨਵੀਨਰ ਵਾਲੀ ਕਹਾਣੀ ਇੱਥੇ ਸਮਝ ਨਹੀਂ ਆਉਂਦੀ, ਇਸ ਕਰਕੇ ਪ੍ਰਧਾਨ ਬਣਾਓ, ਮੀਤ ਪ੍ਰਧਾਨ ਬਣਾਓ। ਮੀਤ ਪ੍ਰਧਾਨ ਕਹਿ ਲਓ ਤੁਸੀਂ ਅਮਨ ਅਰੋੜਾ ਹੋਰਾਂ ਦੀ ਜਗ੍ਹਾ ਦੇ ਉੱਤੇ। ਉਹਨਾਂ ਦੀਆਂ ਸਰਗਰਮੀਆਂ ਤਾਂ ਜਿਹੜੀਆਂ ਜੀ ਉਹ ਦਿਸੀਆਂ ਡਾਕਟਰ ਬਲਵੀਰ ਸਿੰਘ ਹੋਰਾਂ ਦੀਆਂ, ਪਰ ਦੇਖੋ ਡਾਕਟਰ ਬਲਵੀਰ ਸਿੰਘ ਹੋਰੀ ਪੰਜਾਬ ਲੈਵਲ ਦੇ ਨੇਤਾ ਨਹੀਂ, ਮਤਲਬ ਕਿ ਉਹ ਕੋਈ ਫੇਮਸ ਬਹੁਤ ਫਿਗਰ ਨਹੀਂ ਹੈਗੇ ਕਿ ਜਿਨ੍ਹਾਂ ਦੇ ਵਾਸਤੇ ਭੀੜਾਂ ਇਕੱਠੀਆਂ ਹੋ ਜਾਣ। ਉਹ ਸਿਸਟਮੈਟਿਕਲੀ ਚਲਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਪਾਰਟੀ ਜਿਹੜੀ ਹੁੰਦੀ ਹੈ ਜੀ ਉਹ ਇਕਜੁੱਟਤਾ ਹੁੰਦੀ ਆ ਸਾਰਿਆਂ ਦੇ ਨਾਲ। ਜਦੋਂ ਇੱਕ ਦੂਜੇ ਦੀਆਂ ਤੁਸੀਂ ਲੱਤਾਂ ਜਿਹੜੀਆਂ ਖਿੱਚੀ ਜਾਓਗੇ ਤੇ ਫਿਰ ਤੁਸੀਂ ਪ੍ਰਾਪਤੀ ਜਿਹੜੀ ਆ ਉਹ ਕਿਹੋ ਜਿਹੀ ਜਿਹੜੀ ਉਹ ਕਰ ਲੈਣੀ ਆ। ਹਾਂ, ਜਿਸ ਦਿਨ ਤੋਂ ਬਣਾਇਆ ਡਾਕਟਰ ਬਲਵੀਰ ਸਿੰਘ ਹੋਰਾਂ ਨੂੰ, ਖਹਿਰਾ ਸਾਹਿਬ ਦਾ ਜਿਹੜਾ ਬਿਆਨ ਸੀਗਾ, ਤੁਹਾਡੀ ਗੱਲ ਠੀਕ ਹੈ, ਕਿਤੇ ਨਾ ਕਿਤੇ ਉਹਨੇ ਵੀ ਇਸ ਸਭ ਕਾਸੇ ਦੇ ਵਿੱਚ ਜਿਹੜਾ ਜੀ ਉਹ ਅਸਰ ਦਿਖਾਇਆ ਕਿ ਉਦੋਂ ਤੁਸੀਂ ਬੋਲੇ ਸੀ, ਹੁਣ ਮੈਂ ਜਿਹੜਾ ਜੀ ਉਹ ਬੋਲ ਕੇ ਦੱਸਾਂਗਾ। ਐਕਚੁਅਲੀ ਇਹ ਸਾਰਾ ਕੁਝ ਜੋ ਚੱਲ ਰਿਹਾ ਜੀ
ਇਹ ਪਾਰਟੀ ਜਿਹੜੀ ਹੈ ਜੀ ਉਹਦੀਆਂ ਆਪਣੀਆਂ ਲੀਹਾਂ ਨੀਹਾਂ ਦੋਨੋਂ ਚੀਜ਼ਾਂ ਜਿਹੜੀਆਂ ਦੀ ਉਹ ਕਮਜ਼ੋਰ ਹੋ ਰਹੀਆਂ ਨੇ। ਜੇ ਇੱਕ ਦੂਜੇ ਦੇ ਨਾਲ ਇਹ ਫੋਨ ਦੇ ਉੱਤੇ ਹੀ ਗੱਲਬਾਤ ਨਹੀਂ ਕਰ ਸਕਦੇ ਤੇ ਫਿਰ ਪੰਜਾਬ ਜਿਹੜਾ ਉਹ ਚਲਾਉਣਾ ਕਿਵੇਂ ਇਹਨਾਂ ਨੇ। ਅਖੀਰਲੇ ਕਾਲਰ ਨੇ ਜੀ ਸਾਡੇ ਪ੍ਰਗਟ ਸਿੰਘ ਬਾਲ। ਕੇਜਰੀਵਾਲ ਸਾਹਿਬ ਮੰਗਦੇ ਆ ਜੀ ਖੁਦ ਮੁਖਤਿਆਰੀ, ਧਰਨੇ ਮੁਜ਼ਾਹਰੇ ਕਰ ਰਹੇ ਆ ਤੇ ਇਹੋ ਖਹਿਰਾ ਸਾਹਿਬ ਤੇ ਕੰਵਰ ਸੰਧੂ ਹੋਣੀ ਮੰਗਦੇ ਵੀ ਸਾਨੂੰ ਆਪ ਵਾਲਿਆਂ ਨੂੰ ਪੰਜਾਬ 'ਚ ਖੁਦ ਮੁਖਤਿਆਰੀ ਦਿਓ। ਇਹ ਉਦੋਂ ਵੀ ਦਿੱਲੀ ਨਹੀਂ ਗਏ, ਅੱਧੇ MLA ਚਲੇ ਗਏ ਸੀ ਤੇ ਹੁਣ ਵੀ MLA ਜਿਹੜੇ ਉੱਥੇ ਪਹੁੰਚ ਗਏ ਕਾਫੀ ਉਹਨਾਂ ਦੀ ਐਜੀਟੇਸ਼ਨ 'ਚ, ਤੇ ਫਿਰ ਖਹਿਰਾ ਸਾਹਿਬ ਦਾ ਰਹਿਣਾ ਤੇ ਮੈਨੂੰ ਲੱਗਦਾ ਲਗਭਗ ਨਹੀਂ ਗਾ ਜੀ। ਧੰਨਵਾਦ ਤੁਹਾਡਾ ਜੀ। ਥੈਂਕ ਯੂ ਜੀ। ਅੱਛਾ ਜੀ, ਕੀ ਇਹਦੇ ਉੱਤੇ ਹੁੰਦਾ ਮੇਰਾ ਖਿਆਲ ਅਗਲੇ 1-2 ਦਿਨ ਜਿਹੜੇ ਆ ਉਹ ਕਾਫੀ ਅਹਿਮ ਰਹਿਣਗੇ ਜੀ। ਹਾਂ ਲੱਗ ਰਿਹਾ ਜਿਹੜੀ ਤੁਸੀਂ ਗੱਲ ਜਿਹੜਾ ਤੁਹਾਨੂੰ ਖਰਚਾ ਹੈ ਬਹੁਤਿਆਂ ਨੂੰ ਇਸ ਗੱਲ ਦਾ ਖਰਚਾ ਜਿਹੜਾ ਜੀ ਉਹ ਹੈ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੀ ਰਾਜਨੀਤੀ ਹੈ ਉਹ ਆਪਣੇ ਆਲੇ ਦੁਆਲੇ ਰੱਖਣਾ ਚਾਹੁੰਦੇ ਨੇ। ਪਾਰਟੀ ਇਹ ਸਮਝਦੀ ਹੈ ਜਿਹੜੀ ਜੀ ਕਿ ਇਸ ਤਰ੍ਹਾਂ ਜਿਹੜਾ ਜੀ ਉਹ ਚੱਲ ਰਹੇ ਨੇ ਭਾਵ ਕਿ ਆਪਣੀ ਸਿਆਸਤ ਜਿਹੜੀ ਜੀ ਉਹ ਜ਼ਿਆਦਾ ਚਮਕਾਉਂਦੇ ਨੇ। ਇਸ ਕਰਕੇ ਉਹਨਾਂ ਦੇ ਵਾਸਤੇ ਖਤਰਨਾਕ ਵੀ ਜਿਹੜੀ ਆ ਉਹ ਹੋ ਸਕਦੀ ਹੈ। ਮੈਂ ਫਿਰ ਕਹੂੰਗਾ ਕਿ ਇਹ ਇਸ਼ੂ ਬਹੁਤ ਵੱਡਾ ਜਿਹੜਾ ਜੀ ਉਹ ਬਣਾ ਦਿੱਤਾ ਗਿਆ, ਐਡਾ ਵੱਡਾ ਕੋਈ ਇਸ਼ੂ ਹੈ ਨਹੀਂ ਸੀਗਾ। ਪਹਿਲੀ ਤਾਂ ਗੱਲ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਸੀ, ਜੇ ਉਹਨਾਂ ਨੇ ਗੱਲ ਕਹਿਤੀ ਸੀ ਤੇ ਫਿਰ ਉਹਦੇ ਉੱਤੇ ਸਟੈਂਡ ਕਰ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ। ਬਲਵਿੰਦਰ ਕੌਰ ਬਲਵਾਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।